ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੁਤ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਅਮਰੀਕਾ। ਮੇਰੇ ਨਾਲ ਇਸ ਟਾਈਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨੋ ਦੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈੱਟ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ ਤੇ YouTube ਤੇ ਲਾਈਵ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਇਹਨਾਂ ਦੇ ਆਫਿਸ ਦੇ ਵਿੱਚ। ਨੰਬਰ 408 272 2500 4082722500। ਇਸ ਦੇ ਨਾਲ ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਨੰਬਰ 408 272 2500 ਦੇ ਉੱਤੇ 4082722500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਬੂਟਾ ਸਿੰਘ ਹੇਅਰ ਯੂਨੀਵਰਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਵਾਸੀ ਸੌਸਲੀਟੋ, ਬਿੰਦਰ ਧਾਰੀਵਾਲ, ਸੁਲੱਖਣ ਸਿੰਘ ਤੁੰਗ, ਹਰਬੰਸ ਕੌਰ ਤੁੰਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਵੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ ਸੁਖਵਿੰਦਰ ਕੌਰ ਪੈਂਸਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਹੈਗੀ ਆ ਉਹ UK ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਦੀ ਜੇ ਗੱਲ ਕਰੀਏ ਉਹ ਫਿਰ ਇੱਕ ਵਾਰੀ ਸੈਲਫ ਆਈਸੋਲੇਸ਼ਨ ਦੇ ਵਿੱਚ ਚਲੇ ਗਏ ਆ। ਸਰੋਤਿਆਂ ਨੂੰ ਯਾਦ ਹੋਊਗਾ ਕਿ ਬੋਰਿਸ ਜੌਨਸਨ ਬਹੁਤ ਬੁਰੀ ਤਰ੍ਹਾਂ ਜਿਹੜੇ COVID-19 ਦੇ ਨਾਲ ਪਿਛਲੇ ਅਪ੍ਰੈਲ ਦੇ ਵਿੱਚ ਬਿਮਾਰ ਹੋ ਗਏ ਸੀ। ਸੋ ਉਹਨਾਂ ਨੇ ਕੱਲ੍ਹ ਫਿਰ ਇੱਕ ਵਾਰ ਅਨਾਊਂਸ ਕੀਤਾ ਵੀ ਉਹ ਸੈਲਫ ਆਈਸੋਲੇਸ਼ਨ ਦੇ ਵਿੱਚ ਜਾ ਰਹੇ ਆ ਕਿਉਂਕਿ ਉਹਨਾਂ ਦੇ ਨਾਲ ਦੇ ਕੁਝ MP ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਪਾਏ ਗਏ ਸੀ। ਉਹਨਾਂ ਨੇ ਆਪਣੇ ਬਾਰੇ ਹਜੇ ਨਹੀਂ ਦੱਸਿਆ ਪਰ ਇਹ ਜਿਹੜੀ ਟਾਈਮਿੰਗ ਆ ਕਹਿੰਦੇ ਵੀ ਉਹਨਾਂ ਦੇ ਲਈ ਕਾਫੀ ਇਹ ਔਖੀ ਹੈਗੀ ਆ ਕਿਉਂਕਿ ਇਸ ਟਾਈਮ ਦੇ ਉੱਤੇ ਉਹਨਾਂ ਨੇ ਕਾਫੀ ਜਿਹੜੀਆਂ ਨਵੀਆਂ ਪਾਲਿਸੀਜ਼ ਹੈਗੀਆਂ ਆ UK ਦੀਆਂ ਉਹਨਾਂ ਨੂੰ ਅਨਾਊਂਸ ਕਰਨਾ ਸੀ। ਬੋਰਿਸ ਜੌਨਸਨ ਅੰਡਰ ਪ੍ਰੈਸ਼ਰ ਹੈਗੇ ਆ ਬ੍ਰੈਕਸਿਟ ਨੂੰ ਲੈ ਕੇ। ਜਿਹੜੀ ਯੂਰਪੀਅਨ ਯੂਨੀਅਨਸ ਆ ਉਹਦੇ ਨਾਲ ਜਿਹੜੀ ਗੱਲਬਾਤ ਉਹਨਾਂ ਦੀ ਚੱਲਣੀ ਸੀ ਉਹ ਕਾਫੀ ਲੇਟ ਹੁੰਦੀ ਜਾ ਰਹੀ ਹੈਗੀ ਆ। ਪਰ ਹੁਣ 14 ਦਿਨਾਂ ਦੇ ਲਈ ਸੈਲਫ ਆਈਸੋਲੇਸ਼ਨ ਜਾਣ ਤੋਂ ਬਾਅਦ ਕਹਿੰਦੇ ਵੀ ਇਹ ਜਿਹੜੀ ਗੱਲਬਾਤ ਆ ਇਹ ਹੋਰ ਡਿਲੇ ਹੋ ਸਕਦੀ ਆ। ਉਹਨਾਂ ਨੇ ਆਪਣੇ ਇੱਕ ਬਿਆਨ ਦੇ ਵਿੱਚ ਕਿਹਾ ਆ ਵੀ ਮੈਂ ਬਹੁਤ ਹੀ ਵਧੀਆ ਹੈਲਥ ਦੇ ਵਿੱਚ ਹੈਗਾ ਆ ਤੇ ਪਰ ਕੋਈ ਸਿੰਪਟਮ ਵਗੈਰਾ ਨਹੀਂ ਹੈਗਾ ਪਰ ਮੈਂ ਆਪਣੇ ਆਪ ਨੂੰ ਸੈਲਫ ਆਈਸੋਲੇਟ ਕੀਤਾ ਹੈਗਾ। ਜੀ ਬਿਲਕੁਲ। ਸੋ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਜਿਹੜੇ ਆ ਕੱਲ੍ਹ ਰਾਸ਼ਟਰਪਤੀ ਟਰੰਪ ਨੇ ਕੁਛ ਕੁ ਜਿਹੜੇ ਟਵੀਟ ਜਿਹੜੇ ਕੀਤੇ ਇਲੈਕਸ਼ਨ ਨੂੰ ਲੈ ਕੇ। ਇੱਕ ਟਾਈਮ ਦੇ ਉੱਤੇ ਉਹਨਾਂ ਨੇ ਕਿਹਾ ਵੀ ਜਿਹੜਾ ਆ ਜੋ ਬਾਈਡਨ ਆ ਉਹ ਇਲੈਕਸ਼ਨ ਜਿੱਤਿਆ ਆ ਕਿਉਂਕਿ ਇਹ ਰਿਗਡ ਇਲੈਕਸ਼ਨ ਸੀਗੀ। ਫਿਰ ਕੁਛ ਹੀ ਚਿਰ ਬਾਅਦ ਉਹਨਾਂ ਨੇ ਇਹ ਵੀ ਟਵੀਟ ਕਰ ਦਿੱਤਾ ਵੀ ਨਹੀਂ ਮੈਂ ਇਲੈਕਸ਼ਨ ਜਿਹੜਾ ਉਹ ਜਿੱਤਿਆ ਆ। ਇਹਨਾਂ ਦੋਨਾਂ ਹੀ ਟਵੀਟਸ ਦੇ ਉੱਤੇ ਜਿਹੜਾ ਟਵਿੱਟਰ ਆ ਉਹਨਾਂ ਨੇ ਜਿਹੜੀ ਓਫੀਸ਼ੀਅਲ ਵਾਰਨਿੰਗਸ ਜਿਹੜੀਆਂ ਆ ਉਹ ਲਗਾ ਦਿੱਤੀਆਂ ਵੀ ਇਸ ਤਰੀਕੇ ਦੇ ਨਾਲ ਇਹ ਜਿਹੜਾ ਜੋ ਇਸ ਵਿੱਚ ਦਾਅਵਾ ਕੀਤਾ ਜਾ ਰਿਹਾ ਟਰੰਪ ਹੋਣਾ ਦੇ ਦੁਆਰਾ ਉਹ ਠੀਕ ਨਹੀਂ ਹੈਗਾ। ਅਧਿਕਾਰਤ ਤੌਰ ਦੇ ਉੱਤੇ ਹੋਰ ਗੱਲ ਜਿਹੜੀ ਉਹ ਹੈਗੀ ਆ। ਸੋ ਬੀਤੇ ਵੀਕਐਂਡ ਦੇ ਉੱਤੇ ਹਰਜੋਤ ਸਿੰਘ ਦੀ ਰਿਪੋਰਟ ਇੱਕ ਇਹ ਫੈਡਰਲ ਏਜੰਸੀਆਂ ਨੇ ਦਿੱਤੀ ਕਹਿੰਦੇ ਵੀ ਹੁਣ ਤੱਕ ਦੀ ਸਭ ਤੋਂ ਸੁਰੱਖਿਅਤ ਇਲੈਕਸ਼ਨ ਜਿਹੜੀ ਉਹ ਰਹੀ ਹੈਗੀ ਆ। ਸੋ ਦੇਖਦੇ ਹਾਂ ਇੱਧਰ ਕੀ ਬਣਦਾ ਆ। ਅਤੇ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਇੱਕ ਚੰਗੀ ਖਬਰ ਹਰਜੋਤ ਸਿੰਘ ਜੀ ਇਹ ਆ ਰਹੀ ਆ ਵੀ ਫਾਈਜ਼ਰ ਦੀ ਵੈਕਸੀਨ ਜਿਹੜੀ 90% ਪ੍ਰਭਾਵਸ਼ਾਲੀ ਦੱਸੀ ਜਾ ਰਹੀ ਸੀਗੀ। ਮੋਡਰਨਾ ਦੇ ਜਿਹੜੀ ਆ ਵੈਕਸੀਨ ਦੀਆਂ ਚਰਚਾਵਾਂ ਵੀ ਜਿਹੜੀਆਂ ਹੁਣ ਜ਼ੋਰਾਂ ਦੇ ਉੱਤੇ ਹੈਗੀਆਂ ਆ। ਅਤੇ ਇਸ ਦੇ ਵਿੱਚ ਹੁਣ ਨਵੀਂ ਰਿਪੋਰਟ ਦੇ ਮੁਤਾਬਕ ਕਹਿੰਦੇ ਵੀ ਜਿਹੜਾ ਮੁੱਢਲਾ ਡਾਟਾ
ਦੇਖਿਆ ਗਿਆ ਆ ਉਸ ਦੇ ਵਿੱਚ 95% ਇਸ ਦੀ ਇਫੈਕਟਿਵਨੈਸ ਜਿਹੜੀ ਪ੍ਰਭਾਵਸ਼ਾਲੀ ਜਿਹੜੀ ਉਹ ਰਹੀ ਆ। ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਨਾਲ ਮਿਲ ਕੇ ਜਿਹੜੀ ਇਹ ਮੋਡਰਨਾ ਕੰਪਨੀ ਆ ਉਹ ਇਹ ਕਰੋਨਾ ਵਾਇਰਸ ਕੋਵਿਡ-19 ਦੀ ਵੈਕਸੀਨ ਜਿਹੜੀ ਉਹ ਬਣਾ ਰਹੀ ਆ। ਸੋ ਅਮਰੀਕਾ ਦੇ ਵਿੱਚ ਰੋਜ਼ਾਨਾ ਕਾਫੀ ਲੱਖਾਂ ਦੀ ਤਾਦਾਦ ਦੇ ਵਿੱਚ ਨਵੇਂ ਕੇਸ ਜਿਹੜੇ ਇਹ ਉਹ ਆ ਰਹੇ ਸੀ। ਆਲਰੇਡੀ ਅਮਰੀਕਾ ਦੇ ਵਿੱਚ ਹੁਣ ਤੱਕ ਜਦੋਂ ਤੋਂ ਕੋਵਿਡ-19 ਸ਼ੁਰੂ ਹੋਇਆ ਆ 11 ਮਿਲੀਅਨ ਜਿਹੜੇ ਆਂਕੜਾ ਆ ਕੇਸ ਰਿਪੋਰਟਿੰਗ ਦਾ ਜਿਹੜਾ ਉਹ ਪਾਰ ਹੋ ਚੁੱਕਾ ਹੋਇਆ ਆ। ਸੋ ਫੈਟੈਲਿਟੀਜ਼ ਵੀ ਜਿਹੜੀਆਂ ਆ ਉਹ 2,45,000 ਤੋਂ ਉੱਤੇ ਹੁਣ ਤੱਕ ਇਸ ਦੇ ਕਰਕੇ ਆ ਚੁੱਕੀਆਂ ਹੋਈਆਂ ਆ। ਸੋ ਇਹ ਜਿਹੜੀ ਉੱਦਾਂ ਮੋਡਰਨਾ ਦੀ ਹਰਜੋਤ ਸਿੰਘ ਜੀ ਅਨਾਊਂਸਮੈਂਟ ਤੋਂ ਬਾਅਦ ਦੇ ਵਿੱਚ ਅੱਜ US ਦੇ ਸਟਾਕ ਮਾਰਕੀਟ ਦੇ ਵਿੱਚ ਜਿਹੜੀ ਆ ਉਹ ਛਾਲ ਦੇਖੀ ਗਈ ਹੈਗੀ ਆ। ਜੀ ਸੋ ਬਿਲਕੁਲ ਇਹ ਉਸ ਟਾਈਮ ਤੇ ਆਈ ਆ ਜਦੋਂ ਫਿਜ਼ਰ ਤੇ ਬਾਇਓਟੈਕ ਜਿਹੜੇ ਜਿਨ੍ਹਾਂ ਨੇ ਵੈਕਸੀਨ ਆਪਣਾ ਅਨਾਊਂਸ ਕੀਤਾ ਸੀ ਜਿਹੜਾ ਕਿ 90% ਇਫੈਕਟਿਵ ਸੀ। ਸੋ ਹੁਣ ਮੋਡਰਨਾ ਦਾ ਜਿਹੜਾ ਆ ਉਹ ਕਹਿੰਦੇ ਵੀ ਲਗਭਗ 95% ਇਫੈਕਟਿਵ ਹੋਊਗਾ। 30,000 ਵਲੰਟੀਅਰਸ ਦੇ ਉੱਤੇ ਉਹਨੇ ਆਲਰੇਡੀ ਟੈਸਟ ਕਰ ਲਿਆ ਹੈਗਾ ਆ। ਸੋ ਕਹਿੰਦੇ ਪਈ ਜਿਹੜੀਆਂ ਡੋਜ਼ਸ ਹੈਗੀਆਂ ਆ 28 ਦਿਨ ਅਪਾਰਟ ਦਿਨਾਂ ਦੇ ਜਿਹੜੇ ਫਰਕ ਦੇ ਨਾਲ ਉਹਨੇ ਟੈਸਟ ਕੀਤੀਆਂ ਹੈਗੀਆਂ ਫੇਜ਼ 3 ਦੇ ਵਿੱਚ ਆ। ਸੋ ਦੋਨੋਂ ਹੀ ਜਿਹੜੇ ਕੰਪਨੀਆਂ ਮੋਡਰਨਾ ਤੇ ਫਿਜ਼ਰ ਜਿਹੜੇ ਇਹਨਾਂ ਦੇ ਵੈਕਸੀਨ ਆਏ ਹੈਗੇ ਆ ਸੇਮ ਟੈਕਨੋਲੋਜੀਜ਼ ਕਹਿੰਦੇ ਉਹਨਾਂ ਨੇ ਯੂਜ਼ ਕੀਤੀ ਹੈਗੀ ਆ। ਸੋ ਇਹਦੇ ਆਉਣ ਦੇ ਨਾਲ ਕਾਫੀ ਜ਼ਿਆਦਾ ਜਿਹੜੀ ਆ ਪੂਰੇ ਦੁਨੀਆ ਦੇ ਵਿੱਚ ਮੈਨੂੰ ਲੱਗਦਾ ਲੋਕਾਂ ਨੂੰ ਰਾਹਤ ਮਿਲੂਗੀ। ਤੇ ਹੁਣ ਦੇਖਦੇ ਆ ਇਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਹੈਗਾ। ਤੇ ਜਿਹੜੀ ਮੋਡਰਨਾ ਦਾ ਵੈਕਸੀਨ ਆ ਉਸ ਨੂੰ $955 ਮਿਲੀਅਨ ਫੈਡਰਲ ਫੰਡਿੰਗ ਮਿਲੀ ਸੀ ਬਾਇਓਮੈਡੀਕਲ ਐਡਵਾਂਸ ਰਿਸਰਚ ਤੇ ਡਿਵੈਲਪਮੈਂਟ ਅਥਾਰਟੀ ਦੇ ਵੱਲੋਂ। ਸੋ ਹੁਣ ਦੇਖਦੇ ਆ ਇਹਨੂੰ ਜੇ ਸਾਰਾ ਕੁਝ ਫਾਈਨਲ ਹੋ ਜਾਂਦਾ ਤੇ ਇਹਦੀ ਡਿਸਟ੍ਰੀਬਿਊਸ਼ਨ ਆ ਉਹ ਕਿਸ ਤਰ੍ਹਾਂ ਹੋਏਗੀ। ਜੀ ਸੋ ਪ੍ਰੀਲਿਮਿਨਰੀ ਐਨਾਲਿਸਿਸ ਜਿਹੜਾ ਇਹ ਆਖਦਾ ਹੈ ਅਜੇ ਵੀ, ਪਰ ਹਰਜੋਤ ਸਿੰਘ ਜੀ ਪੂਰਾ ਐਨਾਲਿਸਿਸ ਕਰਦਿਆਂ ਨੂੰ FDA ਨੂੰ ਤੇ ਉਹ ਸਾਰਾ ਕੁਝ ਹੁੰਦਿਆਂ ਨੂੰ ਅਜੇ ਥੋੜ੍ਹਾ ਵਕਤ ਜਿਹੜਾ ਉਹ ਹੋਰ ਲੱਗੇਗਾ, ਕੁਛ ਮਹੀਨੇ ਲੱਗ ਜਾਣਗੇ। ਪਰ ਇੱਕ ਕਹਿ ਲਓ ਵੀ ਹਨੇਰੇ ਤੋਂ ਬਾਅਦ ਇੱਕ ਆਸ ਦੀ ਕਿਰਨ ਜਿਹੜੀ ਆ ਉਹ ਨਜ਼ਰ ਆ ਰਹੀ ਹੈਗੀ ਆ ਵੀ ਇੱਕ ਯੂਰਪ ਵਾਲੇ ਪਾਸੇ ਜਿਹੜੀ ਫਾਈਜ਼ਰ ਅਤੇ ਉਹਨਾਂ ਦੀ ਜਰਮਨ ਪਾਰਟਨਰ ਬਾਇਓਐਨਟੈਕ ਉਹਨਾਂ ਨੇ ਮਿਲ ਕੇ ਜਿਹੜੀ ਇਸ ਵੈਕਸੀਨ ਦੇ ਬਾਰੇ ਚਰਚਾ ਕੀਤੀ ਸੀ। ਪਰ ਉਸ ਦੇ ਉੱਤੇ ਸਵਾਲ ਇਸ ਗੱਲੋਂ ਸੀ ਬਾਅਦ ਦੇ ਵਿੱਚ ਉੱਠੇ ਸੀਗੇ ਵੀ ਉਹਦੇ ਜਿਹੜੇ CEO ਨੇ ਬੜੀ ਜਲਦੀ ਆਪਣੇ ਜਿਹੜੇ ਸਟਾਕ ਆ ਉਹ ਵੀ ਜਿਹੜੇ ਉਹ ਵੇਚ ਦਿੱਤੇ ਸੀ। ਉਹ ਇਸ ਕਰਕੇ ਵਿਵਾਦ ਦੇ ਵਿੱਚ ਪੈ ਗਈ ਸੀਗੀ। ਸੋ ਹੋਪਫੁਲੀ ਜਲਦੀ ਜਿਹੜਾ ਕੁਛ ਨਾ ਕੁਛ ਇਸ ਦੇ ਬਾਬਤ ਜਿਹੜਾ ਬਣੇ, ਕਿਉਂਕਿ ਅਦਰਵਾਈਜ਼ ਕੋਵਿਡ-19 ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਮੁੜ ਦੁਬਾਰਾ ਜਿਹੜਾ ਉਹ ਵੱਧ ਰਿਹਾ ਆ। ਇੱਥੇ ਬਹੁਤ ਸਾਰੇ ਲੋਕ ਸੀਗੇ ਜਿਹੜੇ ਰੌਲਾ ਪਾਉਂਦੇ ਸੀਗੇ ਵੀ ਇਲੈਕਸ਼ਨ ਹੋਣ ਤੋਂ ਬਾਅਦ ਦੇ ਵਿੱਚ ਕਰੋਨਾ ਵਾਇਰਸ ਨੇ ਵੇਖਿਓ ਉਹਦੀ ਗੱਲ ਹੀ ਜਿਹੜੀ ਉਹ ਮੁੱਕ ਜਾਣੀ ਆ। ਪਰ ਹੁਣ ਆਪਣੇ ਸਾਹਮਣੇ ਆ ਵੀ ਕੋਵਿਡ ਨੂੰ ਇਲੈਕਸ਼ਨ ਦੇ ਨਾਲ ਤੁਹਾਡੇ ਨਾਲ ਤੁਸੀਂ ਕੀ ਸੋਚ ਰੱਖਦੇ ਹੋ ਉਹਦੇ ਨਾਲ ਕੋਈ ਫਰਕ ਜਿਹੜਾ ਉਹ ਨਹੀਂ ਪੈਂਦਾ। ਉਹ ਅਜੇ ਵੀ ਉਸੇ ਤਰੀਕੇ ਦੇ ਨਾਲ ਆਪਣੀ ਰਫਤਾਰ ਦੇ ਨਾਲ ਵੱਧ ਰਿਹਾ ਆ। ਇਹ ਵੈਕਸੀਨ ਆਉਣ ਦੇ ਨਾਲ ਜਿਹੜੀ ਜ਼ਰੂਰ ਰਾਹਤ ਜਿਹੜੀ ਉਹ ਮਿਲੇਗੀ ਅਤੇ ਸਭ ਤੋਂ ਵੱਡੀ ਰਾਹਤ ਇਹ ਹੋਊਗੀ ਵੀ ਲੋਕ ਆਪਣਾ ਅਤੇ ਆਪਣੇ ਨਾਲ ਜਿਹੜੇ ਇਰਦ ਗਿਰਦ ਲੋਕਾਂ ਦਾ ਜ਼ਿਆਦਾ ਜਿਹੜਾ ਉਹ ਧਿਆਨ ਰੱਖਣ। ਇਹ ਜਿਹੜਾ ਮੂੰਹ ਦੇ ਉੱਤੇ ਮਾਸਕ ਵਗੈਰਾ ਪਾਉਣ ਦੇ ਨਾਲ ਕਿਸੇ ਦੇ ਕੋਈ ਚਲੋ ਕਿਸੇ ਨੂੰ ਲੱਗਦਾ ਹੋਊਗਾ ਵੀ ਮੇਰੇ ਜਿਹੜੇ ਜੀ ਫਰੀਡਮ ਦੇ ਉੱਤੇ ਇੱਦਾਂ ਹੈਗਾ ਅਤੇ ਕੱਲ੍ਹ ਨੂੰ ਸੀਟ ਬੈਲਟ ਲਾਉਣ 'ਤੇ ਵੀ ਲੋਕ ਕਹਿਣਗੇ ਵੀ ਮੇਰੀ ਤਾਂ ਫਰੀਡਮ ਜਿਹੜੀ ਆ ਉਹ ਉਸ ਦੇ ਉੱਤੇ ਜਿਹੜਾ ਖਤਰਾ ਆ ਜੀ ਮੈਂ ਤਾਂ ਸੀਟ ਬੈਲਟ ਲਾਉਣੀ ਨਹੀਂ ਚਾਹੁੰਦਾ। ਸੋ ਪਰ ਸਭ ਨੂੰ ਪਤਾ ਹੈ ਵੀ ਉਹ ਵੀ ਜਿਹੜੀ ਉਹ ਲਾਉਣੀਓ ਹੀ ਪੈਂਦੀ ਆ ਵੀ ਤੁਹਾਡੀ ਸੇਫਟੀ ਵਾਸਤੇ, ਨਹੀਂ ਤਾਂ ਟਿਕਟ ਮਿਲਦੀ ਆ। ਸੋ ਇਹ ਵੀ ਇੱਕ ਹਿਸਾਬ ਦੇ ਨਾਲ ਤੁਸੀਂ ਇਸ ਨੂੰ ਆਪਣੀ ਸੇਫਟੀ ਅਤੇ ਦੂਜਿਆਂ ਦੀ ਸੇਫਟੀ ਵਾਸਤੇ ਜਿਹੜਾ ਉਹ ਯੂਜ਼ ਕਰੋ, ਉਸ ਨੂੰ ਦੇਖੋ। ਅਦਰਵਾਈਜ਼ ਜਿਹੜੀ ਉਹ ਪ੍ਰੋਬਲਮ ਆ। ਉੱਧਰ ਹਰਜੋਤ ਸਿੰਘ ਜੀ ਮਿਸ਼ੀਗਨ ਫਿਰ ਚਰਚਾ ਦੇ ਵਿੱਚ ਆਇਆ ਆ। ਉੱਥੇ ਦੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਇੱਕ ਨਜ਼ਦੀਕੀ ਆ ਉਹਨਾਂ ਨੇ ਜਿਹੜੀ ਉੱਥੋਂ ਦੀ ਵਿਟਮਰ ਹੈਗੀ ਗਵਰਨਰ ਉਹਨਾਂ ਦੇ ਆਦੇਸ਼ਾਂ ਦੇ ਖਿਲਾਫ ਕਿਹਾ ਵੀ ਰਾਈਜ਼ ਅਪ ਹੋ ਜਾਓ। ਵੀ ਹੁਣ ਪਤਾ ਨਹੀਂ ਹੁਣ ਹਥਿਆਰ ਚੱਕ ਕੇ ਜਿਹੜਾ ਫਿਰ ਉੱਥੇ ਪਹੁੰਚ ਜਾਣਗੇ ਸੈਨੇਟ ਦੇ ਵਿੱਚ, ਜਿੱਦਾਂ ਇੱਕ ਵਾਰੀ ਪਹਿਲੋਂ ਜਿਹੜੇ ਉਹ ਪਹੁੰਚੇ ਸੀਗੇ ਵੀ ਰਾਈਜ਼ ਅਪ ਜਿਹੜਾ ਉਹ ਤੁਸੀਂ ਕਰੋ ਵੀ ਇਹ ਜਿਹੜੇ ਇਸ ਟਾਈਮ ਉਹਨਾਂ ਨੇ ਬੰਦਿਸ਼ਾਂ ਜਿਹੜੀਆਂ ਉਹ ਲਾਈਆਂ ਹੈਗੀਆਂ ਆ। ਸੋ ਧਿਆਨ ਰੱਖੋ ਭਾਈ, ਆਪੋ ਆਪਣਾ ਧਿਆਨ ਰੱਖੋ ਤਾਂ ਜੋ ਇੱਦਾਂ ਦੀਆਂ ਚੀਜ਼ਾਂ ਦੀ ਜਿਹੜੀ ਉਹ ਨੌਬਤ ਆ ਉਹ ਨਾ ਆਵੇ। ਇਸ ਦੇ ਉੱਤੇ ਜ਼ਰੂਰ ਜਿਹੜੀ ਵਿਟਮਰ ਸੀਗੀ ਉਸ ਨੇ ਕਿਹਾ ਵੀ ਇਹ ਬਹੁਤ ਮਾੜੀ ਗੱਲ ਆ ਵੀ ਜਿਹੜੇ ਇਹਨਾਂ ਨੇ ਇਸ ਤਰੀਕੇ ਦਾ ਜਿਹੜਾ ਰਿਸਪੌਂਸ ਜਿਹੜਾ ਉਹ ਦਿੱਤਾ ਹੈ ਵੀ ਉੱਥੇ ਲੋਕਾਂ ਨੂੰ ਰੈਗੂਲੇਸ਼ਨਸ ਦੇ ਖਿਲਾਫ ਰਾਈਜ਼ ਅਪ ਹੋਣ ਦੇ ਲਈ ਇਸ ਤਰੀਕੇ ਦੇ ਨਾਲ ਆਖਿਆ ਜਾ ਰਿਹਾ ਹੈ। ਜੀ
ਬਿਲਕੁਲ ਦੂਸਰੇ ਪਾਸੇ ਚੱਲੀਏ ਤੇ ਪ੍ਰੈਜ਼ੀਡੈਂਟ ਇਲੈਕਟ ਜਿਹੜੇ ਜੋਸੇਫ ਆਰ ਬਾਈਡਨ ਹੈਗੇ ਆ ਤੇ ਵਾਈਸ ਪ੍ਰੈਜ਼ੀਡੈਂਟ ਇਲੈਕਟ ਕਮਲਾ ਦੇਵੀ ਹੈਰਿਸ ਉਹ ਕਹਿੰਦੇ ਪਈ ਹੋ ਸਕਦਾ ਅੱਜ ਆਫਟਰਨੂਨ ਦੇ ਵਿੱਚ ਡੈਲਵੇਅਰ ਤੋਂ ਆਪਣਾ ਜਿਹੜਾ ਉਹਨਾਂ ਦਾ ਇਕਨੋਮਿਕ ਰਿਕਵਰੀ ਕਿਸ ਤਰ੍ਹਾਂ ਕਰਨੀ ਆ ਉਹਨਾਂ ਨੇ ਆਪਣੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹਦੇ ਬਾਰੇ ਡਿਸਕਸ ਕਰਨਗੇ ਤੇ ਨਾਲ ਦੀ ਨਾਲ ਕਹਿੰਦੇ ਵੀ ਮਿਸਟਰ ਬਾਈਡਨ ਆ ਉਹ ਡੈਮੋਕ੍ਰੈਟਿਕ ਕੈਂਡੀਡੇਟਸ ਨੂੰ ਜਾਰਜੀਆ ਦੇ ਵਿੱਚ ਜਿਹੜੀ ਰਨ ਆਫ ਇਲੈਕਸ਼ਨ ਹੋ ਰਹੀ ਆ 2 ਸੈਨੇਟ ਸੀਟਾਂ ਦੇ ਲਈ ਉੱਥੇ ਜਾਣਗੇ ਕਿਉਂਕਿ ਜਾਰਜੀਆ ਅੱਜ ਦੀ ਡੇਟ ਦੇ ਵਿੱਚ ਪੂਰਾ ਜਿਹੜਾ ਬੈਟਲ ਗਰਾਊਂਡ ਬਣਿਆ ਹੋਇਆ ਆ ਕਈ ਰਿਪਬਲਿਕਨ ਵੀ ਜਿਹੜੇ ਆ ਉਹ ਚਿੰਤਾ 'ਚ ਆ ਪਈ ਇਹ ਜਿਹੜੀ ਪ੍ਰੈਜ਼ੀਡੈਂਸ਼ੀਅਲ ਜਿਹੜੀ ਟ੍ਰਾਂਜੀਸ਼ਨ ਆ ਉਸ ਨੂੰ ਲੈ ਕੇ ਕਿਤੇ ਸਾਨੂੰ ਜਿਹੜਾ ਆ ਜਾਰਜੀਆ ਦੇ ਵਿੱਚ ਘਾਟਾ ਨਾ ਪੈ ਜਾਏ ਸੀਟ ਦਾ ਸੋ ਰਿਪਬਲਿਕਨ ਨੂੰ ਘੱਟੋ ਘੱਟ ਇੱਕ ਸੀਟ ਉੱਥੋਂ ਜਿੱਤਣੀ ਜ਼ਰੂਰੀ ਆ ਉਹਨਾਂ ਨੂੰ ਮੈਜੋਰਟੀ ਦੇ ਵਿੱਚ ਰੱਖਣ ਦੇ ਲਈ ਤੇ ਜੇ ਦੋਨੋਂ ਹੀ ਸੀਟਾਂ ਡੈਮੋਕ੍ਰੇਟ ਲੈ ਜਾਂਦੇ ਆ ਫਿਰ ਉਹਨਾਂ ਦੀ ਸੈਨੇਟ ਦੇ ਵਿੱਚ ਮੈਜੋਰਟੀ ਹੋ ਜਾਊਗੀ ਸੋ ਸਭ ਤੋਂ ਜ਼ਿਆਦਾ ਜ਼ੋਰ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਤੋਂ ਬਾਅਦ ਜੇ ਲੱਗਣਾ ਹੈਗਾ ਆ ਹੁਣ ਜਾਰਜੀਆ ਦੇ ਵਿੱਚ ਲੱਗੇਗਾ ਜੀ ਰਾਸ਼ਟਰਪਤੀ ਟਰੰਪ ਦੇ ਸਾਬਕਾ ਚੀਫ ਆਫ ਸਟਾਫ ਜਿਹੜੇ ਜਨਰਲ ਕੈਲੀ ਸੀਗੇ ਉਹਨਾਂ ਨੇ ਵੀ ਬੀਤੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਜਿਹੜੀ ਉਹ ਝਾੜ ਪਾਈ ਸੀ ਕਹਿੰਦੇ ਵੀ ਜਿਹੜੀ ਟ੍ਰਾਂਜੀਸ਼ਨ ਆ ਉਸ ਨੂੰ ਜਿਹੜਾ ਉਹ ਕਰੋ ਇਸ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਵੀ ਕੌਣ ਜਿਹੜਾ ਪ੍ਰੈਜ਼ੀਡੈਂਟ ਜਿਹੜਾ ਉਹ ਬਣ ਜਾ ਰਿਹਾ ਹੈ ਅਮਰੀਕਾ ਦੀ ਸੇਫਟੀ ਅਤੇ ਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਉਹ ਮਸਲਾ ਬਣਦਾ ਆ ਕਹਿੰਦੇ ਵੀ ਜੇ ਤੁਸੀਂ ਜਿਹੜੇ ਕੇਸਾਂ ਦੇ ਵਿੱਚੋਂ ਜਿੱਤ ਜਾਂਦੇ ਆ ਅਤੇ ਫਿਰ ਤੁਸੀਂ ਜਿਹੜਾ ਆ ਉਹ ਕੰਮ ਨੂੰ ਜਿਹੜਾ ਸਾਂਭੀ ਜਾਇਓ ਅਤੇ ਮੰਨ ਲਓ ਜੇ ਹਾਰ ਜਾਂਦੇ ਆ ਤਾਂ ਫਿਰ ਕੀ ਨੈਸ਼ਨਲ ਸਿਕਿਉਰਿਟੀ ਦਾ ਮੁੱਦਾ ਜਿਹੜਾ ਆ ਉਹ ਆਉਣ ਵਾਲੇ ਜਿਹੜੇ ਰਾਸ਼ਟਰਪਤੀ ਉਸ ਦਿਨ ਉਹਨੂੰ ਪਤਾ ਹੀ ਨਹੀਂ ਹੋਊਗਾ ਉਹਦੀ ਟੀਮ ਨੂੰ ਪਤਾ ਨਹੀਂ ਹੋਊਗਾ ਅਤੇ ਉਹਦੇ ਕਰਕੇ ਅਮਰੀਕਾ ਦੇ ਨੈਸ਼ਨਲ ਸਿਕਿਉਰਿਟੀ ਨੂੰ ਵੱਡਾ ਖਤਰਾ ਜਿਹੜਾ ਉਹ ਬਣ ਜਾਂਦਾ ਆ ਉੱਧਰ ਰਾਸ਼ਟਰਪਤੀ ਟਰੰਪ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਉਹਨਾਂ ਨੇ ਵੀ ਇਹ ਕਿਤੇ ਨਾ ਕਿਤੇ ਮੰਨਿਆ ਵੀ ਕਹਿੰਦੇ ਲੱਗਦਾ ਆ ਓਬਵੀਅਸਲੀ ਲੁਕਸ ਲਾਈਕ ਇਟ ਵੀ ਬਾਈਡਨ ਜਿਹੜਾ ਆ ਉਹ ਜਿੱਤਿਆ ਹੈਗਾ ਆ ਰੋਬਰਟ ਓ ਬਰਾਇਨ ਜਿਹੜੇ ਆ ਇਹ ਰਾਸ਼ਟਰਪਤੀ ਟਰੰਪ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈਗੇ ਨੇ ਅਤੇ ਉਹਨਾਂ ਨੇ ਇਹ ਵਾਅਦਾ ਕੀਤਾ ਆ ਕਹਿੰਦੇ ਵੀ ਇੱਕ ਪ੍ਰੋਫੈਸ਼ਨਲ ਟ੍ਰਾਂਜੀਸ਼ਨ ਜਿਹੜੀ ਨੈਸ਼ਨਲ ਸਿਕਿਉਰਿਟੀ ਕੌਂਸਲ ਆ ਉਸ ਦੇ ਵਿੱਚ ਹੋਵੇਗੀ ਜਦ ਸੈਕਟਰੀ ਆਫ ਸਟੇਟ ਨੂੰ ਕੁਛ ਦਿਨ ਪਹਿਲਾਂ ਪੁੱਛਿਆ ਗਿਆ ਸੀਗਾ ਉਹਨਾਂ ਨੇ ਕਿਹਾ ਹਾਂ ਟ੍ਰਾਂਜੀਸ਼ਨ ਹੋਣੀ ਆ ਪਰ ਦੂਜੀ ਟਰੰਪ ਐਡਮਿਨਿਸਟ੍ਰੇਸ਼ਨ ਆ ਉਸ ਦੇ ਹੱਕ ਦੇ ਵਿੱਚ ਵੀਕਐਂਡ ਦੇ ਉੱਤੇ ਮਿਲੀਅਨ ਮਾਗਾ ਮਾਰਚ ਕਹਿੰਦੇ ਆ ਵੀ ਉਹ ਹੋਣੀ ਸੀਗੀ ਵਾਸ਼ਿੰਗਟਨ ਦੇ ਵਿੱਚ ਪਰ ਕਹਿੰਦੇ ਲੱਖ ਕੁ ਬੰਦਾ ਹੀ ਜਿਹੜਾ ਉੱਥੇ ਇਕੱਠਾ ਹੋਇਆ ਸੀਗਾ ਕਾਫੀ ਜ਼ਿਆਦਾ ਜਿੰਨੇ ਸੋਚਦੇ ਸੀਗੇ ਉਹਨੇ ਇਕੱਠੇ ਨਹੀਂ ਹੋਏ ਕਈ ਥਾਵਾਂ ਦੇ ਉੱਤੇ ਹਿੰਸਕ ਝੜਪਾਂ ਜਿਹੜੀਆਂ ਆ ਉਹ ਉੱਥੇ ਹੋਈਆਂ ਅਤੇ ਕਈ ਜਿਹੜੀਆਂ ਦਰਜਨਾਂ ਜਿਹੜੀਆਂ ਗ੍ਰਿਫਤਾਰੀਆਂ ਵੀ ਉੱਥੇ ਇਹਨਾਂ ਹਿੰਸਕ ਝੜਪਾਂ ਦੇ ਵਿੱਚ ਹੋਈਆਂ ਆ ਸੋ ਇਹ ਸਿਚੁਏਸ਼ਨ ਜਿਹੜੀ ਕਿਤੇ ਨਾ ਕਿਤੇ ਜਿਹੜੀ ਇਸ ਟਾਈਮ ਕਾਮ ਡਾਊਨ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਸੋ ਇਹ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਸ ਸਿਚੁਏਸ਼ਨ ਨੂੰ ਜਿਹੜਾ ਕਹਿ ਲਓ ਵੀ ਅੱਗ ਦੇ ਵਿੱਚ ਤੇਲ ਪਾਉਣ ਵਾਲਾ ਉਹ ਕੰਮ ਬਣੂਗਾ ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਹਰੀਕੇਨ ਆਇਓਟਾ ਨੂੰ ਲੈ ਕੇ ਆ ਕਹਿੰਦੇ ਵੀ ਬਹੁਤ ਹੀ ਵੱਡਾ ਜਿਹੜਾ ਤੂਫਾਨ ਆ ਉਹ ਨਿਕਾਰਾਗੁਆ ਸਾਈਡ ਦੇ ਉੱਤੇ ਸੈਂਟਰਲ ਅਮਰੀਕਾ ਦੇ ਵਿੱਚ ਆ ਰਿਹਾ ਆ ਸੈਕੰਡ ਮੇਜਰ ਹਰੀਕੇਨ ਇਸ ਸੀਜ਼ਨ ਦਾ ਹੈਗਾ ਆ ਵਿਦਿਨ 2 ਵੀਕਸ ਦੇ ਵਿੱਚ ਕੈਟਾਗਰੀ 5 ਦਾ ਇਹ ਜਿਹੜਾ ਹਰੀਕੇਨ ਆ ਇਹ ਬਹੁਤ ਜ਼ਿਆਦਾ ਨੁਕਸਾਨ ਨਿਕਾਰਾਗੁਆ 'ਚ ਕਰ ਸਕਦਾ ਹੈ ਸਾਰਿਆਂ ਨੂੰ ਪਤਾ ਹੈ ਨਿਕਾਰਾਗੁਆ ਬੜਾ ਇੱਕ ਗਰੀਬ ਮੁਲਕ ਹੈਗਾ ਆ ਲੋਕ ਬਹੁਤ ਸਾਰੇ ਜਿਹੜੇ ਆ ਸਮੁੰਦਰ ਦੇ ਲਾਗੇ ਜਿਹੜੇ ਉਹ ਝੁੱਗੀਆਂ ਝੌਂਪੜੀਆਂ 'ਚ ਰਹਿੰਦੇ ਆ ਤੇ ਕਹਿੰਦੇ 30 ਇੰਚ ਤੱਕ ਜਿਹੜਾ ਮੀਂਹ ਆ ਉੱਥੇ ਪੈ ਸਕਦਾ ਤੇ ਜਿਹੜਾ ਵਾਟਰ ਜਿਹੜਾ ਸਮੁੰਦਰ ਦੀਆਂ ਲਹਿਰਾਂ ਆ ਉਹ ਵੀ 30 ਫੁੱਟ ਤੱਕ ਉੱਚੀਆਂ ਜਾ ਸਕਦੀਆਂ ਹੈਗੀਆਂ ਸੋ ਇਸ ਕਰਕੇ 30,000 ਤੋਂ ਵੱਧ ਲੋਕਾਂ ਨੂੰ ਉੱਥੇ ਦੀ ਸਰਕਾਰ ਨੇ ਜਿਹੜਾ ਆ ਇਸ ਹਰੀਕੇਨ ਤੋਂ ਬਚਣ ਦੇ ਲਈ ਇਵੈਕੂਏਟ ਕੀਤਾ ਹੈਗਾ ਪਿਊਟਿਵ ਕਾਵੀਜ਼ਸ ਤੇ ਨਾਰਦਰਨ ਨਿਕਾਰਾਗੁਆ ਜਿਹੜਾ ਆ ਕੋਸਟ ਉੱਥੇ ਜਿਹੜਾ ਇਹ ਕਾਫੀ ਜਿਹੜਾ ਨੁਕਸਾਨ ਕਰ ਸਕਦਾ ਹੈਗਾ ਸੋ ਇਹਦੇ ਲਈ ਜਿਹੜੇ ਉੱਥੇ ਦੀ ਸਰਕਾਰ ਆ ਉਸਨੇ ਪੂਰੀ ਦੁਨੀਆ ਤੋਂ ਜਿਹੜੀ ਆ ਹੈਲਪ ਮੰਗੀ ਆ ਕਹਿੰਦੇ ਵੀ 140 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਹਵਾਵਾਂ ਜਿਹੜੀਆਂ ਉੱਥੇ ਚੱਲਣਗੀਆਂ 15 ਤੋਂ 20 ਫੁੱਟ ਤੱਕ ਦਾ ਜਿਹੜਾ ਸਟਾਰਮ ਸਰਜ ਹੋਊਗਾ 30 ਇੰਚ ਤੱਕ ਰੇਨਫਾਲ ਹੋ ਸਕਦੀ 140 ਮੀਲਸ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲਣਗੀਆਂ ਤਾਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨਾ ਜ਼ਿਆਦਾ ਜਿਹੜਾ ਇਹਦੇ ਨਾਲ ਨੁਕਸਾਨ ਹੋ ਸਕਦਾ ਜੀ ਰਾਸ਼ਟਰਪਤੀ ਟਰੰਪ ਨੇ ਪੈਨਸਿਲਵੇਨੀਆ ਦੇ ਵਿੱਚ ਆਪਣਾ ਇੱਕ ਜਿਹੜਾ ਫੈਡਰਲ ਲਾ ਸੂਟ ਕੀਤਾ ਸੀਗਾ ਉੱਥੋਂ ਦੇ ਪੈਨਸਿਲਵੇਨੀਆ ਦੇ ਇਲੈਕਸ਼ਨ ਨਤੀਜਿਆਂ ਨੂੰ ਚੁਣੌਤੀ ਦਿੰਦਾ ਹੋਇਆ ਉਸ ਦੇ ਵਿੱਚੋਂ ਇੱਕ ਵੱਡਾ ਹਿੱਸਾ ਜਿਹੜਾ ਆ ਉਹ ਵਾਪਸ ਲੈ ਲਿਆ ਆ ਉਹਨਾਂ ਨੇ ਅੱਜ ਇੱਕ ਨਵਾਂ ਮੁੜ ਦੁਬਾਰਾ ਜਿਹੜਾ ਉਹ ਲਾ ਸੂਟ ਫਾਈਲ ਕੀਤਾ ਰਿਵਾਈਜ਼ਡ ਵਰਜ਼ਨ ਜਿਹੜਾ ਕੀਤਾ ਹੈ ਉਸ ਦੇ ਵਿੱਚ ਪਹਿਲਾਂ ਟਰੰਪ ਕੈਂਪੇਨ ਨੇ ਇਹ ਆਖਿਆ ਸੀਗਾ ਇਹ ਚੁਣੌਤੀ ਸੀਗੀ ਨਤੀਜਿਆਂ ਨੂੰ
ਵੀ ਜਿਸ ਦੇ ਵਿੱਚ ਜਿਹੜੇ ਟਰੰਪ ਹੋਣਾ ਦੇ ਪਰਸਨਲ ਅਟਰਨੀ ਰੂਡੀ ਗੁਲਿਆਨੀ ਜਿਹੜੇ ਆ ਉਹ ਕਹਿੰਦੇ ਰਹੇ ਵੀ 6 ਲੱਖ ਵੋਟਾਂ ਜਿਹੜੀਆਂ ਫਿਲਡੈਲਫੀਆ ਪਿਟਸਬਰਗ ਦੇ ਵਿੱਚ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਇਸ ਦੇ ਵਿੱਚੋਂ ਕੱਢ ਦਿੱਤੀਆਂ ਜਾਣ, ਕਿਉਂਕਿ ਉਸ ਟਾਈਮ ਦੇ ਉੱਤੇ ਅਬਜ਼ਰਵਰ ਜਿਹੜੇ ਆ ਉਹ ਮੌਜੂਦ ਨਹੀਂ ਸੀਗੇ। ਪਰ ਜਿਹੜੇ ਨਵੇਂ ਇਹਨਾਂ ਨੇ ਲਾਸੂਟ ਰਿਵਾਈਜ਼ਡ ਆ ਉਸ ਦੇ ਵਿੱਚੋਂ ਇਹ ਜਿਹੜੀ ਇਹਨਾਂ ਨੇ ਗੱਲ ਆ ਉਸ ਨੂੰ ਕੱਢ ਲਿਆ ਹੈਗਾ ਆ। ਉਹਨਾਂ ਨੇ ਇਹ ਦਾਅਵਾ ਕੀਤਾ ਸੀ ਵੀ ਜਿਹੜੀਆਂ ਡੈਮੋਕ੍ਰੇਟ ਲੀਨਿੰਗ ਕਾਊਂਟੀਜ਼ ਹੈਗੀਆਂ ਆ ਉਹਨਾਂ ਨੇ ਵੋਟਰਸ ਨੂੰ ਐਰਰਸ ਆ ਫਿਕਸ ਕਰਨ ਦੇ ਲਈ ਮੇਲ ਬੈਲਟਸ ਦੇ ਉੱਤੇ ਜਿਹੜੇ ਉਹ ਮੌਕਾ ਦਿੱਤਾ ਸੀਗਾ। ਅਤੇ ਕਾਊਂਟੀ ਦੇ ਅਧਿਕਾਰੀਆਂ ਨੇ ਕਿਹਾ ਵੀ ਇਹ ਜਿਹੜਾ ਆਂਕੜਾ ਆ ਜਿਹੜੇ ਲੋਕਾਂ ਨੇ ਬੈਲਟਸ ਨੂੰ ਠੀਕ ਕੀਤਾ ਉਹ ਬਹੁਤ ਘੱਟ ਆ ਅਤੇ ਇਸ ਦੇ ਨਾਲ ਨਤੀਜੇ ਦੇ ਉੱਤੇ ਕਿਸੇ ਵੀ ਤਰੀਕੇ ਦਾ ਕੋਈ ਅਸਰ ਨਹੀਂ ਹੋਵੇਗਾ। ਕਹਿੰਦੇ ਵੀ ਆਰ ਟਾਕਿੰਗ ਅਬਾਊਟ ਹੈਂਡਫੁੱਲ ਆਫ ਬੈਲਟਸ ਜਿਸ ਦੇ ਵਿੱਚ ਇੱਦਾਂ ਜਿਹੜਾ ਉਹਨਾਂ ਨੇ ਐਰਰ ਫਿਕਸ ਕੀਤੇ ਹੈਗੇ ਆ। ਸੋ ਟਰੰਪ ਕੈਂਪੇਨ ਨੇ US ਡਿਸਟ੍ਰਿਕਟ ਕੋਰਟ ਜੱਜ ਮੈਥਿਊ ਬ੍ਰੈਨ ਨੂੰ ਕਿਹਾ ਸੀਗਾ ਵੀ ਪੈਂਸਿਲਵੇਨੀਆ ਦੇ ਜਿਹੜੇ ਇਲੈਕਸ਼ਨ ਰਿਜ਼ਲਟ ਆ ਉਹਨਾਂ ਦੀ ਸਰਟੀਫਿਕੇਸ਼ਨ ਦੇ ਉੱਤੇ ਜਿਹੜੀ ਬਲੌਕ ਆ ਉਹ ਲਗਾਈ ਜਾਵੇ। ਪਰ ਹੁਣ ਜਿਹੜੀ ਦੂਜੀ ਉਹਨਾਂ ਨੇ ਸੈਕੰਡਰੀ ਰਿਕੁਐਸਟ ਜਿਹੜੀ ਆ ਉਹ ਉਹਨਾਂ ਨੇ ਇਹ ਪਾਈ ਆ ਵੀ ਜਿਹੜੀ ਸਰਟੀਫਿਕੇਸ਼ਨ ਆਫ ਆਲ ਵੋਟਸ ਜਿੱਥੇ ਅਬਜ਼ਰਵਰਸ ਐਕਸੈਸ ਜਿਹੜਾ ਆ ਉਹ ਨਹੀਂ ਸੀਗਾ ਉਹਨਾਂ ਨੂੰ ਜਿਹੜਾ ਉਸ ਦੇ ਵਿੱਚੋਂ ਕੱਢਿਆ ਜਿਹੜਾ ਹੋ ਜਾਵੇ। ਸੋ ਹੁਣ ਦੇਖਦੇ ਹਾਂ ਅਬਜ਼ਰਵਰਸ ਦੇ ਲੈਕ ਆਫ ਅਬਜ਼ਰਵਰਸ ਵਾਲਾ ਹਿੱਸਾ ਵੀ ਜਿਹੜਾ ਆ ਉਹਨਾਂ ਨੇ ਕਿਤੇ ਨਾ ਕਿਤੇ ਇਸ ਦੇ ਵਿੱਚੋਂ ਕੱਢਿਆ ਹੈਗਾ ਆ। ਸੋ ਟਰੰਪ ਕੈਂਪੇਨ ਦੇ ਦੁਆਰਾ ਇਹੀ ਦਾਅਵਾ ਸੀਗਾ 6 ਤੋਂ 7 ਲੱਖ ਜਿਹੜੇ ਬੈਲਟਸ ਆ ਉਹ ਇਸ ਹਿਸਾਬ ਦੇ ਨਾਲ ਗਿਣੇ ਗਏ ਆ ਜਿਸ ਮੌਕੇ ਉਹਨਾਂ ਦੇ ਜਿਹੜੇ ਅਬਜ਼ਰਵਰ ਉੱਥੇ ਮੌਜੂਦ ਨਹੀਂ ਸੀਗੇ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜਾ ਪ੍ਰੋਪੋਜੀਸ਼ਨ 22 ਸੀ ਜਿਹੜੀ ਕਿ ਊਬਰ ਤੇ ਲਿਫਟ ਦੇ ਸੰਬੰਧ ਦੇ ਵਿੱਚ ਸੀ ਕੈਲੀਫੋਰਨੀਆ ਦੇ ਵਿੱਚ, ਈਵਨ ਦੋ $200 ਮਿਲੀਅਨ ਜਿਹੜਾ ਉਹਨਾਂ ਨੇ ਖਰਚ ਕਰ ਦਿੱਤਾ ਸੀ ਜਿਹੜੀਆਂ ਗਿਗ ਕੰਪਨੀਜ਼ ਹੈਗੀਆਂ ਊਬਰ, ਲਿਫਟ, ਡੋਰਡੈਸ਼ ਨੇ। ਪਰ ਕਹਿੰਦੇ ਵੀ ਉਹਨਾਂ ਲਈ ਜਿਹੜੀ ਚਿੰਤਾ ਆ ਇੰਨੀ ਜਲਦੀ ਉਹ ਖਤਮ ਨਹੀਂ ਹੋਣ ਵਾਲੀ ਆਉਣ ਵਾਲੇ ਸਮੇਂ 'ਚ। ਈਵਨ ਦੋ ਮੈਜੋਰਟੀ ਦੇ ਵਿੱਚ ਉਹ ਬਿੱਲ ਪਾਸ ਹੋ ਗਿਆ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੇ ਜਿੰਨੇ ਵੀ ਉਹਨਾਂ ਦੇ ਡਰਾਈਵਰਸ ਆ ਉਹ ਇੰਡੀਪੈਂਡੈਂਟ ਕੰਟਰੈਕਟਰਸ ਹੋਣਗੇ। ਪਰ ਹੋਰ ਕਈ ਸਟੇਟਾਂ ਦੇ ਵਿੱਚ ਵੀ ਇੱਦਾਂ ਦੇ ਜਿਹੜੇ ਲਾਸੂਟ ਉਹ ਉਹਨਾਂ ਦੇ ਬਾਬਤ ਚੱਲ ਰਹੇ ਹੈਗੇ ਆ। ਅਤੇ ਨਵਾਂ ਜਿਹੜਾ ਐਡਮਿਨਿਸਟ੍ਰੇਸ਼ਨ ਆਉਣਾ ਹੈਗਾ ਆ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਅਤੇ ਵਾਈਸ ਪ੍ਰੈਜ਼ੀਡੈਂਟ ਇਲੈਕਟ ਕਮਲਾ ਹੈਰਿਸ ਉਹਨਾਂ ਦਾ ਉਹ ਜਿਹੜੇ ਆ 22 ਦੇ ਅਗੇਂਸਟ ਸੀਗੇ। ਸੋ ਇਹ ਦੇਖਦੇ ਆ ਵੀ ਉਹ ਹੁਣ ਕਿਸ ਤਰ੍ਹਾਂ ਇਹਦੇ 'ਤੇ ਵਰਕਆਊਟ ਕਰਦੇ ਆ। ਅਤੇ ਨਵੀਂ ਖਬਰ ਇਹ ਵੀ ਆ ਰਹੀ ਆ ਵੀ ਬਰਨੀ ਸੈਂਡਰਸ ਨੂੰ ਲੇਬਰ ਸੈਕਟਰੀ ਵੱਲੋਂ ਚੁਣਿਆ ਜਾ ਸਕਦਾ ਆ ਜੋ ਬਾਈਡਨ ਦੀ ਟੀਮ ਵੱਲੋਂ। ਜੇ ਉਹਨਾਂ ਨੂੰ ਚੁਣਿਆ ਜਾਂਦਾ ਆ ਅਤੇ ਉਹ ਬਹੁਤ ਜ਼ਿਆਦਾ ਜਿਹੜੇ ਪ੍ਰੋ ਇੰਪਲਾਈਜ਼ ਹੈਗੇ ਆ। ਸੋ ਇਹ ਦੇਖਦੇ ਆ ਵੀ ਕਿਸ ਤਰ੍ਹਾਂ ਜਿਹੜੀ ਆ ਇਹ ਕੰਪਨੀਆਂ ਜਿਹੜੀਆਂ ਆ ਫੈਡਰਲ ਲੈਵਲ ਦੇ ਉੱਤੇ ਉਹਨਾਂ ਦੇ ਨਾਲ ਡੀਲ ਕਰਨਗੀਆਂ। ਦੂਸਰੇ ਪਾਸੇ ਕੈਲੀਫੋਰਨੀਆ ਦੇ ਸਟੇਟ ਨੇ ਇਹ ਵੀ ਕਹਿ ਦਿੱਤਾ ਵੀ ਜਿੰਨੇ ਵੀ ਇਹ ਕੰਟਰੈਕਟਰਸ ਹੈਗੇ ਆ ਪੈਸੇ ਤਾਂ ਕਹਿੰਦੇ ਬਣਾਉਂਦੇ ਹੀ ਆ ਨਾ। ਸੋ ਉਹਨਾਂ ਦਾ ਹੱਕ ਬਣਦਾ ਜਿਹੜੀ ਅਨਪਲਾਇਮੈਂਟ ਇੰਸ਼ੋਰੈਂਸ ਦਾ ਪੋਰਸ਼ਨ ਆ ਉਹ ਉਹਨਾਂ ਨੂੰ ਦਿੱਤਾ ਜਾਵੇ ਸਟੇਟ ਨੂੰ, ਕਿਉਂਕਿ ਜਦੋਂ ਫਿਰ ਇਕੋਨਮੀ ਬੈਡ ਹੁੰਦੀ ਆ ਜਾਂ ਅਨਪਲਾਇਮੈਂਟ ਫਾਈਲ ਕਰਦੇ ਆ ਤਾਂ ਪੈਸੇ ਤਾਂ ਫਿਰ ਸਟੇਟ ਨੂੰ ਦੇਣੇ ਪੈਂਦੇ ਆ ਵੀ ਕੰਪਨੀਆਂ ਤਾਂ ਕੋਈ ਪੈਸੇ ਨਹੀਂ ਦਿੰਦੀਆਂ ਹੈਗੀਆਂ। ਸੋ ਇਹ ਵੀ ਇੱਕ ਜਿਹੜਾ ਇਸ਼ੂ ਬਣ ਸਕਦਾ ਆ। ਸਾਰਿਆਂ ਨੂੰ ਪਤਾ ਹੀ ਆ ਵੀ ਕੈਲੀਫੋਰਨੀਆ ਸਟੇਟ ਦੇ ਵਿੱਚ ਇਸ ਵੇਲੇ ਦੋਨਾਂ ਸਦਨਾਂ ਦੇ ਵਿੱਚ ਜਿਹੜੀ ਮੈਜੋਰਟੀ 75% ਤੋਂ ਉੱਪਰ ਡੈਮੋਕ੍ਰੇਟਸ ਦੀ ਹੈਗੀ ਆ। ਜੀ ਬਿਲਕੁਲ। ਸੋ ਬਿਲਕੁਲ ਪਿਛਲੇ ਵੀਕ ਜਿਹੜਾ ਬਰਨੀ ਸੈਂਡਰ ਉਹਨੇ ਜਿਹੜਾ ਇਸ ਚੀਜ਼ ਦੇ ਉੱਤੇ ਸੰਭਾਵਨਾ ਦੇ ਉੱਤੇ ਹਾਮੀ ਜੀ ਭਰੀ ਸੀ ਵੀ ਜੇ ਮੌਕਾ ਮਿਲੂਗਾ ਤਾਂ ਮੈਂ ਲੇਬਰ ਸਕੱਤਰ ਜਿਹੜਾ ਆ ਉਹ ਬਣਨ ਦੇ ਲਈ ਜਿਹੜਾ ਉਹ ਸੋਚਣਗੇ, ਬਣ ਵੀ ਸਕਦੇ ਨੇ। ਅਤੇ ਇਹਦੇ ਵਿੱਚ ਬੇਸਿਕਲੀ ਜ਼ਿਆਦਾ ਹੱਕਾਂ ਦੀ ਜਿਹੜੀ ਆ ਉਹ ਮੰਗ ਕਰਦੇ ਨੇ ਇੰਪਲੋਈਜ਼ ਦੀ। ਸੋ ਇਹ ਦੇਖਣਾ ਆ। ਅਤੇ ਹਰਜੋਤ ਸਿੰਘ ਜੀ ਪਰ ਇਹ ਜਿਹੜਾ ਤੁਸੀਂ ਪ੍ਰੋਪ 22 ਦੀ ਗੱਲ ਕੀਤੀ ਆ ਉਹਦੇ ਵਿੱਚ 75% ਵੋਟਾਂ ਦੇ ਨਾਲ ਕੁਛ ਨਹੀਂ ਬਣਨਾ। ਸੋ ਉਹਨਾਂ ਨੇ ਵਿੱਚ ਮੱਦ ਰੱਖੀ ਸੀ ਵੀ ਜੇ ਪ੍ਰੋਪ 22 ਪਾਸ ਹੁੰਦੀ ਆ ਅਤੇ ਜੇ ਸਦਨ ਦੇ ਵਿੱਚ ਇਸ ਨੂੰ ਓਵਰਟਰਨ ਕਰਨਾ ਆ ਤਾਂ 87% ਦੀ ਜਿਹੜੀ ਆ ਉਹਨਾਂ ਨੂੰ ਮੈਜੋਰਟੀ ਜਿਹੜੀ ਉਹ ਚਾਹੀਦੀ ਹੋਊਗੀ ਸੈਨੇਟ ਨੂੰ 7/8। ਸੋ ਉਹਨਾਂ ਨੇ ਦੇਖੋ ਵੀ ਕਿਸ ਤਰੀਕੇ ਦੇ ਨਾਲ ਵੜ ਲਿਆ। ਨਾਲ ਦੇ ਨਾਲ ਹੀ ਜਿਹੜੀ ਆ ਸਦਨ ਨੂੰ ਵੀ ਜਿਹੜੇ ਲਾ ਮੇਕਰ ਆ ਉਹ ਵੀ ਹੱਥ 'ਤੇ ਹੱਥ ਧਰੇ ਬੈਠੇ ਰਹਿ ਜਾਣਗੇ। ਜੇ ਇਹ ਚੀਜ਼ ਨਾ ਹੋ ਸਕੀ ਤਾਂ ਇਹ ਪ੍ਰੋਪ 22 ਦੇ ਕਰਕੇ ਜਿਹੜੇ ਗਿਗ ਵਰਕਰ ਆ ਉਹ ਪੱਕੇ ਹੀ ਗਿਗ ਵਰਕਰ ਜਿਹੜੇ ਰਹਿਣਗੇ। ਨੋ ਡਾਊਟ ਉਹਨਾਂ ਦੀ ਮਰਜ਼ੀ ਆ, ਲੋਕਾਂ ਨੇ ਹੁਣ ਵੋਟਾਂ ਜਿਹੜੀਆਂ ਉਹ ਪਾਈਆਂ ਨੇ। ਸੋ ਉਸ ਦਾ ਜੋ ਵੀ ਖਾਮਿਆਜ਼ਾ ਆ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਭੁਗਤਣਾ ਪੈ ਸਕਦਾ ਆ। ਲੌਂਗ ਰਨ ਦੇ ਵਿੱਚ ਕਿੱਦਾਂ ਦਾ ਇਸ ਦਾ ਜਿਹੜਾ ਨਤੀਜਾ ਰਹੂਗਾ ਇਹ ਦੇਖਣ ਵਾਲੀ ਗੱਲ ਰਹੂਗੀ। ਹਾਲ ਦੀ ਘੜੀ
ਖੁਸ਼ ਨੇ, ਗਿਗ ਵਰਕਰ ਵੀ ਖੁਸ਼ ਸੀਗੇ, ਉਹ ਇੰਜੋਏ ਕਰਦੇ ਸੀਗੇ ਵੀ ਆਪਣੀ ਮਰਜ਼ੀ ਦੇ ਨਾਲ ਕੰਮ ਕਰਦੇ ਆ। ਪਰ ਸਭ ਨੂੰ ਇਹ ਵੀ ਪਤਾ ਆ ਵੀ ਜਿਹੜੇ ਊਬਰ, ਲਿਫਟ ਜਾਂ ਡੋਰ ਡੈਸ਼ ਇੱਦਾਂ ਦੇ ਨਾਲ ਜਿਹੜਾ ਕੰਮ ਕਰਨਾ ਪੈਂਦਾ, ਉਹ ਪਾਰਟ ਟਾਈਮ ਕੰਮ ਕਰਕੇ ਉਹਨਾਂ ਦਾ ਸਰਦਾ ਨਹੀਂ ਆ। ਜੇ ਉਹਨਾਂ ਨੂੰ ਪੂਰਾ ਟਾਈਮ ਜਿਹੜਾ ਉਹ ਕੰਮ ਕਰਨਾ ਪੈਂਦਾ ਆ, ਫਿਰ ਜਾ ਕੇ ਉਹਨਾਂ ਦੀ ਜਿਹੜੀ ਰੋਜੀ ਰੋਟੀ ਬਣਦੀ ਆ। ਅਤੇ ਬਹੁਤ ਵਾਰੀ ਜਿਹੜੇ ਕਈ ਆ ਉਹ ਨਿਰਾਸ਼ ਵੀ ਜਿਹੜੇ ਆ ਇਸ ਚੀਜ਼ ਦੇ ਵਿੱਚ ਹੁੰਦੇ ਆ ਵੀ ਸਾਨੂੰ ਜਿਹੜੀਆਂ ਸਹੂਲਤਾਂ ਇੱਕ ਇੰਪਲੋਈ ਵਾਲੀਆਂ ਉਹ ਨਹੀਂ ਮਿਲਦੀਆਂ ਹੈਗੀਆਂ। ਸੋ ਦੇਖਦੇ ਹਾਂ ਇਸ ਦੇ ਮੁਤਾਬਕ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਹੈ ਬਣਦਾ ਆ। ਪਰ ਇਹ ਕਾਫੀ ਕੰਟਰੋਵਰਸ਼ੀਅਲ ਜਿਹੜਾ ਓਵਰਆਲ ਪ੍ਰੋਪ 22 ਜਿਹੜਾ ਉਹ ਰਿਹਾ ਹੈਗਾ ਆ। ਜੀ, ਸੋ ਸਾਡਾ ਸਮਾਂ ਇੱਕ ਬ੍ਰੇਕ ਦਾ ਹੈ, ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਹੋਰ ਆਪਾਂ ਤੁਹਾਡੇ ਨਾਲ ਜਿਹੜੀਆਂ ਖਬਰਾਂ ਆ ਉਹ ਸਾਂਝੀਆਂ ਕਰਦੇ ਹਾਂ। ਜੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ। ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪ੍ਰਾਈਡ ਟਰੱਕ ਸੇਲਜ਼ ਵਾਲਿਆਂ ਨੇ ਫੌਂਟੈਨਾ, ਸਟਾਕਟਨ ਅਤੇ ਫ੍ਰੈਜ਼ਨੋ ਤੋਂ ਬਾਅਦ ਆਪਣੀ ਨਵੀਂ ਬ੍ਰਾਂਚ ਖੋਲ ਦਿੱਤੀ ਹੈ ਡੈਲਸ, ਟੈਕਸਸ ਦੇ ਵਿੱਚ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ। ਛੋਟੀਆਂ ਜਾਂ ਵੱਡੀਆਂ ਫਲੀਟਸ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017, 18, 19 ਦੇ ਟਰੱਕ 2 ਲੱਖ ਮੀਲ ਤੋਂ ਘੱਟ ਸਟਾਕ ਵਿੱਚ ਹਨ, ਉਹ ਵੀ ਫੈਕਟਰੀ ਵਾਰੰਟੀ ਦੇ ਨਾਲ। ਇਹਨਾਂ ਦੀ ਟੀ-ਪਾਈਨ ਲੀਜ਼ਿੰਗ ਸਰਵਿਸ ਦੇ ਨਾਲ ਤੁਹਾਨੂੰ ਨਵੇਂ ਵੋਲਵੋ ਅਤੇ ਫ੍ਰੇਟਲਾਈਨਰ ਦੇ ਟਰੱਕ ਮਿਲਣਗੇ, ਫੁੱਲ ਮੇਨਟੇਨੈਂਸ ਇਨਕਲੂਡਡ। ਹਰ ਸਾਲ ਨਵਾਂ ਟਰੱਕ। ਫੌਂਟੈਨਾ ਦੇ ਲਈ ਕਾਲ 1866-252-8494, ਸਟਾਕਟਨ ਦੇ ਲਈ ਕਾਲ 1866-252-8781, ਫ੍ਰੈਜ਼ਨੋ ਦੇ ਲਈ ਕਾਲ 1855-524-7723, ਡੈਲਸ ਟੈਕਸਸ ਲਈ ਕਾਲ 2099056600, 209905-6600। ਪ੍ਰਾਈਡ ਟਰੱਕ ਸੇਲਜ਼। ਢਿੱਲੋਂ ਟਰੱਕ ਲਾਈਨ ਵਾਲਿਆਂ ਨੂੰ ਸੈਕਰਾਮੈਂਟੋ ਏਰੀਆ ਦੇ ਵਿੱਚ ਟੀਮ ਡਰਾਈਵਰਸ ਅਤੇ ਸੋਲੋ ਡਰਾਈਵਰਸ ਦੀ ਜ਼ਰੂਰਤ ਹੈ। 1.5 ਤੋਂ 2 ਸਾਲ ਤੱਕ ਦਾ ਤਜਰਬਾ ਹੋਣਾ ਲਾਜ਼ਮੀ ਹੈ। ਇਸ ਜੌਬ ਦੇ ਲਈ ਚੰਗੇ ਪੈਸੇ ਦਿੱਤੇ ਜਾਣਗੇ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916-396-9085, 9163969085। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200। ਸਰਦਾਰ ਜੀ, ਸੋਨਾ ਜਾਂ ਘਰ ਤਾਂ ਆਪਾਂ ਲੈ ਲਿਆ, ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਾਂ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ, ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਸ਼ੈਲਟਰ ਇਨ ਪਲੇਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਸਟੋਰ ਹੁਣ ਦੁਬਾਰਾ ਖੁੱਲ ਚੁੱਕਾ ਹੈ, ਹਰ ਰੋਜ਼ ਸਵੇਰੇ 10 ਤੋਂ ਸ਼ਾਮੀ 7 ਵਜੇ ਤੱਕ। ਇਸ ਮੌਕੇ ਚੱਲ ਰਹੀ ਹੈ ਸਪੈਸ਼ਲ ਸੇਲ। ਲਿਵਿੰਗ ਰੂਮ, ਬੈਡਰੂਮ, ਡਾਈਨਿੰਗ ਰੂਮ, ਹਰ ਤਰੀਕੇ ਦੇ ਫਰਨੀਚਰ ਦੇ ਉੱਤੇ 20% ਤੱਕ ਦੀ ਛੋਟ। ਸਾਰੀਆਂ ਹੀ ਲੋਕੇਸ਼ਨ ਦੇ ਉੱਤੇ ਫਾਈਨੈਂਸ ਦੀਆਂ ਸੇਵਾਵਾਂ ਵੀ ਉਪਲਬਧ। ਇਸ ਮੌਕੇ ਨੂੰ ਹੱਥੋਂ ਨਾ ਜਾਣ ਦਿਓ ਤੇ ਸਪੈਸ਼ਲ ਸੇਲ ਦਾ ਫਾਇਦਾ ਚੁੱਕੋ ਤੇ ਅੱਜ ਹੀ ਪਹੁੰਚੋ 4717 ਮੈਡੀਸਨ ਐਵੇਨਿਊ, ਸੈਕਰਾਮੈਂਟੋ। 9165500758, 916-550-0758। ਫਰਨੀਚਰ ਟਾਈਮ, ਸੈਕਰਾਮੈਂਟੋ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ, ਇਸ ਬਾਰੇ ਪਤਾ ਕਰ ਸਕਦੇ ਹੋ।
ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ estate ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit maflife.com. MAF, California Department of Insurance License number 0M92002. ਡਾਕਟਰ ਗੁਰਵਿੰਦਰ ਕੌਰ ਬਾਠ DC ਅਤੇ ਜੀਓ ਹੈਲਥ ਸੈਂਟਰ ਇਥੋਂ ਟਰੱਕ ਡਰਾਈਵਰ DOT ਫਿਜ਼ੀਕਲਸ ਡਰੱਗ ਟੈਸਟਿੰਗ ਕਰਵਾ ਸਕਦੇ ਹਨ। ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350 2628 El Camino Avenue Suite C1 Sacramento। ਸਮਾਈਲ ਐਂਡ ਸ਼ਾਈਨ ਡੈਂਟਲ ਪ੍ਰੈਕਟਿਸ ਆਫ ਡਾਕਟਰ ਸਿੱਧੂ ਜੋ ਹਰ ਤਰ੍ਹਾਂ ਦੇ PPO ਇੰਸ਼ੋਰੈਂਸਿਸ ਅਤੇ ਡੈਂਟੀਕੈਲ ਅਸੈਪਟ ਕਰਦੇ ਨੇ ਤੇ ਡਾਕਟਰ ਸਿੱਧੂ ਪੰਜਾਬੀ ਹਿੰਦੀ ਦੇ ਵਿੱਚ ਵੀ ਗੱਲ ਕਰਦੇ ਨੇ ਤਾਂ ਇੱਥੇ ਆਓ ਤੇ ਆਪਣੇ ਲੋਕਲ ਡਾਕਟਰ ਨੂੰ ਸਪੋਰਟ ਕਰੋ। ਵਿਜ਼ਿਟ ਕਰੋ ਸਮਾਈਲ ਐਂਡ ਸ਼ਾਈਨ 729 ਸਨਰਾਈਜ਼ ਐਵੀਨਿਊ ਸਵੀਟ 200 ਰੋਜ਼ਵੈਲ। ਕਾਲ 9169537975 ਜਾਂ 9169537976। ਸਮਾਈਲ ਐਂਡ ਸ਼ਾਈਨ। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ ਲੋਨ ਲੈਣ ਲਈ ਚੇਤੇ ਰੱਖੋ you are approved Zender Mortgage Zender Mortgage Zender Mortgage oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555 NMLS ID 698952 DRE number 020671197। All loans are subject to credit and underwriting approval. Zender Mortgage oh Zender Mortgage। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KOBO Yuba City 1450 AM KIID Sacramento 1470 AM KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਕਹਿੰਦੇ ਚਾਈਨਾ ਵਾਲਿਆਂ ਨੇ ਇਹਨੇ ਇੱਕ ਬਹੁਤ ਵੱਡਾ ਏਸ਼ੀਆ ਪੈਸੀਫਿਕ ਟ੍ਰੇਡ ਡੀਲ ਜਿਹੜੀ ਆ ਸਾਈਨ ਕੀਤੀ ਆ 14 ਮੁਲਕਾਂ ਦੇ ਨਾਲ, ਜਿਹਦੇ ਵਿੱਚ US ਹੈ ਨਹੀਂ। ਸੋ 14 ਮੁਲਕਾਂ 15 ਮੁਲਕਾਂ ਦੀ ਇੱਕ ਰੀਜਨਲ ਕੰਪਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਉਹਨੇ ਕੀਤੀ ਆ, ਜਿਹਦੇ ਜੇ ਟੋਟਲ ਪਾਪੂਲੇਸ਼ਨ ਦੇਖਿਆ ਜਾਵੇ 2.2 ਬਿਲੀਅਨ ਲੋਕ ਬਣਦੇ ਆ। ਦੁਨੀਆ ਦੀ 30% ਪਾਪੂਲੇਸ਼ਨ ਬਣਦੀ ਆ। ਇਹ ਜੁਆਇੰਟ ਸਟੇਟਮੈਂਟ ਜਿੰਨੀਆਂ ਵੀ ਨੇਸ਼ਨਸ ਹੈਗੀਆਂ ਆ ਉਹਨਾਂ ਨੇ ਇਹ ਜਾਰੀ ਕੀਤੀ ਆ। ਕਹਿੰਦੇ ਪਈ $26 ਟ੍ਰਿਲੀਅਨ ਦਾ ਕੰਬਾਈਨਡ GDP ਇਹ ਹੋਊਗਾ ਇਹਨਾਂ ਮੁਲਕਾਂ ਦੇ ਨਾਲ। 28% ਗਲੋਬਲ ਟ੍ਰੇਡ ਇਹ ਜਿਹੜੀ ਹੈਗੀ ਪੂਰੀ ਦੁਨੀਆ ਦੀ 2019 ਦੇ ਡਾਟਾ ਤੇ ਬੇਸਡ ਹੈਗੀ ਆ। ਇਹਦੇ ਵਿੱਚ ਬਹੁਤ ਸਾਰੇ ਰੀਜਨਲ ਜਿਹੜੇ ਮੁਲਕ ਹੈਗੇ ਆ, ਚਾਈਨਾ ਇਨਕਲੂਡਿੰਗ ਜਾਪਾਨ, ਸਾਊਥ ਕੋਰੀਆ, ਨਿਊਜ਼ੀਲੈਂਡ, ਆਸਟ੍ਰੇਲੀਆ, ਇੰਡੋਨੇਸ਼ੀਆ, ਥਾਈਲੈਂਡ ਤੇ ਵੀਅਤਨਾਮ ਜਿਹੜੇ ਸਾਊਥ ਈਸਟ ਏਸ਼ੀਆ ਦੇ ਵਿੱਚ ਹੈਗੇ ਆ। ਪਰ ਇਸ ਗਰੁੱਪ ਦੇ ਵਿੱਚ US ਹੈ ਨਹੀਂ ਹੈਗਾ। ਸੋ ਹੁਣ ਦੇਖਦੇ ਹਾਂ ਵੀ ਜਿਹੜਾ ਨਵਾਂ ਐਡਮਿਨਿਸਟ੍ਰੇਸ਼ਨ ਆਉਂਦਾ ਹੈਗਾ ਜੋ ਬਾਈਡਨ ਹੁਣਾਂ ਦਾ, ਉਹ ਇਹਦੇ ਉੱਤੇ ਜਿਹੜਾ ਆ ਕੀ ਕਰਦਾ ਆ। ਉਹ ਰਲ ਕੇ ਚੱਲਦਾ ਹੈ ਚਾਈਨਾ ਦੇ ਨਾਲ, ਜਾਂ ਜਿਹੜੇ ਬਾਕੀ ਦੇ ਮੁਲਕ ਆ ਉਹ ਚਾਈਨਾ ਦੇ ਨਾਲ ਜਿਨ੍ਹਾਂ ਨੇ ਸਾਈਨ ਅਪ ਕੀਤੀ ਆ ਉਹਨਾਂ ਦੇ ਵਿੱਚੋਂ ਕੁਛ ਨੂੰ ਜਿਹੜਾ ਆ ਆਪਣੇ ਨਾਲ ਤੋੜਦਾ ਹੈਗਾ ਆ।
ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਜਿਹੜੇ ਆ ਉਹ ਇਸ ਮੌਕੇ ਆਰਟਿਕ ਨੈਸ਼ਨਲ ਵਾਈਲਡ ਲਾਈਫ ਰੈਫਿਊਜ ਜਿਹੜੀ ਇੱਕ ਟਾਈਮ ਦੇ ਉੱਤੇ ਪ੍ਰੀਜ਼ਰਵਡ ਜਿਹੜੀ ਉਹ ਲੈਂਡ ਸੀਗੀ ਉਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਡਰਿਲਿੰਗ ਅਤੇ ਉਹ ਸਾਰੀਆਂ ਚੀਜ਼ਾਂ ਬੈਨ ਕੀਤੀਆਂ ਸੀ, ਪਰ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਵਾਪਸ ਲੈ ਲਈਆਂ ਆ ਅਤੇ ਹੁਣ ਕਹਿੰਦੇ ਆ ਵੀ ਕਾਫੀ ਜਿਹੜੇ ਇਸ ਟਾਈਮ ਉਹਨਾਂ ਨੇ ਤੇਲ ਵਾਲੀਆਂ ਜਿਹੜੀਆਂ ਕੰਪਨੀਆਂ, ਡਰਿਲਿੰਗ ਵਾਲੀਆਂ ਕੰਪਨੀਆਂ, ਆਇਲ ਗੈਸ ਫਰਮਸ ਆ, ਉਹਨਾਂ ਨੂੰ ਜਿਹੜਾ ਉਹ ਸੱਦਿਆ ਆ ਅਤੇ ਜਿਹੜੀ ਅਲਾਸਕਾ ਦਾ ਆਰਟਿਕ ਨੈਸ਼ਨਲ ਵਾਈਲਡ ਰਿਫਿਊਜ ਆ ਉਸ ਨੂੰ ਓਪਨ ਕਰਨਗੇ ਤਾਂ ਜੋ ਉੱਥੇ ਜਿਹੜੇ ਥਾਂ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਔਕਸ਼ਨ ਵੇਚਿਆ ਜਿਹੜਾ ਉਹ ਜਾ ਸਕੇ। ਜੇ ਪ੍ਰੈਜ਼ੀਡੈਂਟ ਇਲੈਕਟ ਜਦੋਂ ਆਫਿਸ ਦੇ ਵਿੱਚ ਆਉਂਦੇ ਨੇ, ਹੋ ਸਕਦਾ ਹੈ ਵੀ ਉਹ ਇਹ ਸਾਰੀਆਂ ਚੀਜ਼ਾਂ ਨੂੰ ਮੁੜ ਜਿਹੜਾ ਰਿਫਿਊਜ ਦੇ ਵਜੋਂ ਅਤੇ ਮੁੜ ਜਿਹੜਾ ਆ ਉਸ ਨੂੰ ਰੋਕ ਦੇਣ, ਪਰ ਹਾਲ ਦੀ ਘੜੀ ਕਾਲ ਫਾਰ ਨੋਮੀਨੇਸ਼ਨ ਕਹਿੰਦੇ ਆ ਬੀਤੇ ਵੀਰਵਾਰ ਨੂੰ ਜਿਹੜੀ ਉਹ ਪਬਲਿਸ਼ ਕੀਤੀ ਗਈ ਹੈਗੀ ਆ। ਸੋ ਬਿਡ ਕਹਿੰਦੇ ਆ ਵੀ ਉਹ ਲਈ ਜਾਊਗੀ ਇੰਟੀਰੀਅਰ ਡਿਪਾਰਟਮੈਂਟ ਜਿਹੜੇ ਆ ਉਹਨਾਂ ਦੇ ਲਈ। 1.6 ਮਿਲੀਅਨ ਏਕੜ ਦਾ ਜਿਹੜਾ ਕੋਸਟਲ ਪਲੇਨ ਹੈਗਾ ਆ, ਜਿਸ ਨੂੰ ਪਹਿਲੋਂ ਇਹ ਵਾਈਲਡ ਲਾਈਫ ਰਿਫਿਊਜ ਦੇ ਵਜੋਂ ਰੱਖਿਆ ਗਿਆ ਸੀਗਾ, ਪਰ ਹੁਣ ਜਿਹੜਾ ਉਸ ਨੂੰ ਪਬਲਿਕ ਲੈਂਡ ਦੇ ਲਈ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਡਰਿਲਿੰਗ ਦੇ ਲਈ ਉਹ ਓਪਨ ਕੀਤਾ ਜਾਊਗਾ। ਇਸ ਤੋਂ ਪਹਿਲਾਂ ਵੀ ਪਿਛਲੇ ਪ੍ਰਸ਼ਾਸਨ ਦੇ ਵਿੱਚ ਵੀ ਜਿਹੜੇ ਰਾਸ਼ਟਰਪਤੀ ਬਰਾਕ ਓਬਾਮਾ ਉਹਨਾਂ ਨੇ ਵੀ ਕਈ ਥਾਵਾਂ ਨੂੰ ਇਸ ਤਰੀਕੇ ਦੇ ਨਾਲ ਪ੍ਰੀਜ਼ਰਵ ਕਰਨ ਦੀ ਆਪਣੇ ਐਗਜ਼ੀਕਿਊਟਿਵ ਆਰਡਰਸ ਦੇ ਜ਼ਰੀਏ ਕੋਸ਼ਿਸ਼ ਜਿਹੜੀ ਉਹ ਕੀਤੀ ਸੀ। 2017 ਦੇ ਵਿੱਚ ਜਿਹੜੇ ਆ ਇਹ ਜਿਹੜੇ GOP ਕੰਟਰੋਲਡ ਕਾਂਗਰਸ ਆ, ਉਸ ਟਾਈਮ ਉਹਨਾਂ ਨੇ ਇਸ 'ਤੇ ਡਰਿਲਿੰਗ ਦੀ ਆਗਿਆ ਜਿਹੜੀ ਆ ਉਸ ਦੀ ਆਥੋਰਾਈਜੇਸ਼ਨ ਉਹ ਦੇ ਦਿੱਤੀ ਸੀਗੀ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਕਬੂਤਰਾਂ ਦੇ ਸ਼ੌਕੀਨ ਹੈਗੇ ਆ, ਰਾਜਕਨਵੀਰ ਸਿੰਘ ਜੀ ਕਹਿੰਦੇ ਪਈ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੱਕ ਕਬੂਤਰ $19 ਲੱਖ ਦਾ ਜਿਹੜਾ ਆ ਵਿਕਿਆ ਹੈਗਾ, $1.9 ਮਿਲੀਅਨ US ਡਾਲਰ ਦਾ। ਵਾਓ। ਹਾਂ, ਇਹ ਚਾਈਨੀਜ਼ ਪਿਜਨ ਰੇਸਿੰਗ ਫੈਨ ਵੱਲੋਂ ਜਿਹੜਾ ਇਹ ਖਰੀਦਿਆ ਗਿਆ ਆ। ਕਹਿੰਦੇ ਵੀ ਕਈ ਜਿਹੜੇ ਪਿਜਨ ਸੀਗੇ ਕਬੂਤਰ ਜਿਨ੍ਹਾਂ ਦੀ ਬਿਡ $3,25,000 ਤੋਂ ਸ਼ੁਰੂ ਹੋਈ ਸੀ, ਪਰ ਇਹ ਜਿਹੜਾ ਲੱਕੀ ਪਿਜਨ ਆ ਤੇ ਇਸ ਨੂੰ $1.9 ਮਿਲੀਅਨ 'ਚ ਵੇਚਿਆ ਗਿਆ ਆ, ਜਿਹੜੀ ਕਿ ਜੇ ਕਹਿੰਦੇ ਉਹਦਾ ਭਾਰ ਵੀ ਤੋਲਿਆ ਜਾਵੇ ਸੋਨੇ ਤੋਂ ਵੀ ਜ਼ਿਆਦਾ ਜਿਹੜੀ ਮਹਿੰਗਾ ਬਣਦੀ ਹੈਗੀ ਆ। ਕੀ ਇਹਦੇ ਵਿੱਚ ਐਡਾ ਖਾਸ ਸੀਗਾ ਕੁਛ ਉਹਨਾਂ ਨੇ ਵੀ ਇਸ ਦੇ ਵਿੱਚ ਦੱਸਿਆ ਕਿ ਨਹੀਂ ਹੈ ਜੀ? ਜੀ ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਬੜੀ ਇਹ ਡਰਾਉਣੀ ਖਬਰ ਆ। ਕਹਿੰਦੇ ਭਈ ਕੈਲੀਫੋਰਨੀਆ ਦੇ ਵਿੱਚੋਂ ਜੇ ਇੱਕ ਫੈਮਿਲੀ ਕੈਲੀਫੋਰਨੀਆ 'ਚ ਮੂਵ ਹੋ ਰਹੀ ਆ ਤਾਂ 2 ਫੈਮਲੀਆਂ ਕੈਲੀਫੋਰਨੀਆ ਤੋਂ ਬਾਹਰ ਮੂਵ ਹੋ ਰਹੀਆਂ ਆ। ਸੋ ਇੱਕ ਬਹੁਤ ਵੱਡੀ ਪ੍ਰੋਬਲਮ ਜਿਹੜੀ ਹੁਣ ਕੈਲੀਫੋਰਨੀਅਨਸ ਨੂੰ ਆ ਰਹੀ ਆ, ਜਿਹੜੀਆਂ ਮੂਵਿੰਗ ਕੰਪਨੀਜ਼ ਆ ਬਹੁਤ ਜ਼ਿਆਦਾ ਲੁੱਟਮਾਰ ਕਰ ਰਹੀਆਂ। ਕਹਿੰਦੇ ਲੋਕ ਰੋ ਰਹੇ ਆ, ਕਈ ਬੁਕਿੰਗ ਕਰ ਲੈਂਦੇ ਆ, ਮੁੜ ਕੇ ਉਹ ਸ਼ੋਅ ਨਹੀਂ ਕਰਦੇ। ਯੂ ਹਾਲ ਵਾਲੇ ਵੀ ਆ ਜਿਹੜੇ ਬੁਕਿੰਗ ਕਰ ਲੈਂਦੇ ਆ, ਉਹਨਾਂ ਕੋਲ ਫਿਰ ਟਰੱਕ ਅਵੇਲੇਬਲ ਨਹੀਂ ਹੁੰਦੇ ਹੈਗੇ। ਸੋ ਲੋਕ ਕਹਿੰਦੇ ਭਈ ਬਹੁਤ ਜ਼ਿਆਦਾ ਦੁਖੀ ਹੋਏ ਆ। ਕਹਿੰਦੇ ਇੰਨੀ ਬੁਰੀ ਸਿਚੁਏਸ਼ਨ ਆ, ਜੇ ਕੋਈ ਫੀਨਿਕਸ ਤੋਂ ਕੈਲੀਫੋਰਨੀਆ ਨੂੰ ਮੂਵ ਹੋਣਾ ਚਾਹੁੰਦਾ, ਸੈਨ ਫਰਾਂਸਿਸਕੋ ਨੂੰ, ਮੰਨ ਲਓ ਉਹਨਾਂ ਨੇ ਐਗਜ਼ਾਮਪਲ ਦਿੱਤੀ ਆ, ਤੇ ਉਹਦੇ ਚਾਰਜਸ $400 ਦੇ ਕਰੀਬ ਆ। ਪਰ ਸੇਮ ਜੇ ਕੋਈ ਸੈਨ ਫਰਾਂਸਿਸਕੋ ਤੋਂ ਫੀਨਿਕਸ ਮੂਵ ਹੋਣਾ ਚਾਹੁੰਦਾ ਤੇ ਉਹਦੇ ਚਾਰਜਸ $2,500 ਤੋਂ ਲੈ ਕੇ $3,000 ਤੱਕ ਹੈਗੇ ਆ। ਵਾਓ। ਇਹਦੇ ਕਰਕੇ ਜਿਹੜੀਆਂ ਹੁਣ ਅਥਾਰਟੀਜ਼ ਆ ਕੈਲੀਫੋਰਨੀਆ ਦੇ ਵਿੱਚ, ਉਹਨਾਂ ਨੂੰ ਕਹਿੰਦੇ ਵੀ 42% ਕੰਪਲੇਨਸ ਆਈਆਂ ਜਿਹੜੇ ਰਿਪ ਆਫ ਹੋ ਗਏ ਆ। ਪਹਿਲਾਂ ਜਿਨ੍ਹਾਂ ਨੇ ਡਿਪੋਜ਼ਿਟ ਦੇ ਦਿੱਤਾ, ਕਿਸੇ ਨੇ 500, 1000, ਮੁੜ ਕੇ ਸ਼ੋ ਅਪ ਨਹੀਂ ਹੁੰਦੇ। ਸੋ ਹੁਣ ਕੈਲੀਫੋਰਨੀਆ ਦੇ ਵਿੱਚ ਇੱਕ ਇੱਦਾਂ ਦੀ ਏਜੰਸੀ ਆ ਜਿਹੜੇ ਉੱਥੇ ਦੇ ਡਿਸਟ੍ਰਿਕਟ ਅਟਾਰਨੀਜ਼ ਦੇ ਨਾਲ ਰਲ ਕੇ ਕਹਿੰਦੇ ਵੀ ਅਸੀਂ ਟਰਾਈ ਕਰਾਂਗੇ, ਜਿਹੜੇ ਜੇ ਕੋਈ ਇੱਦਾਂ ਦੀ ਵਾਇਲੇਸ਼ਨ ਕਰਦਾ ਉਹਨੂੰ $10,000 ਪਰ ਵਾਇਲੇਸ਼ਨ ਦਾ ਫਾਈਨ ਕੀਤਾ ਜਾਵੇ, ਤੇ ਜਿਹੜੀਆਂ ਲਾਇਸੈਂਸਡ ਕੰਪਨੀਆਂ ਆ ਉਹਨਾਂ ਦੇ ਨਾਲ ਹੀ ਬਿਜ਼ਨਸ ਕੀਤਾ ਜਾਵੇ। ਉਹਦੇ ਸੰਬੰਧ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਬਹੁਤ ਤੇਜ਼ੀ ਦੇ ਨਾਲ ਲੋਕਾਂ ਨੂੰ ਜਿਹੜੇ ਲਾਇਸੈਂਸ ਦੇ ਰਹੇ ਹੈਗੇ ਆ। ਮੂਵਿੰਗ ਕੰਪਨੀਆਂ ਜੇ ਕੋਈ ਸ਼ੁਰੂ ਕਰਨੀਆਂ ਚਾਹੁੰਦਾ ਹੈਗਾ ਆ ਤੇ ਉਹਦੇ ਵਿੱਚ ਉਹਨਾਂ ਦੇ ਫਿੰਗਰਪ੍ਰਿੰਟ, ਉਹਨਾਂ ਦੀ ਬੈਕਗਰਾਊਂਡ ਚੈੱਕ, ਉਹਨਾਂ ਦੇ ਕੋਲ ਉਨਾ ਕੁ ਸਮਾਨ ਹੈਗਾ ਮੂਵ ਕਰਨ ਲਈ ਕਿ ਨਹੀਂ, ਉਹਨਾਂ ਦੇ ਕ੍ਰੈਡਿਟ ਕਿੱਦਾਂ ਦਾ, ਇਹ ਸਾਰਾ ਕੁਝ ਜਿਹੜਾ ਆ ਚੈੱਕ ਕਰ ਰਹੇ ਆ ਤਾਂ ਕਿ ਜਿਹੜੇ ਹੋਰ ਲੋਕ ਆ ਉਹ ਰਿਪ ਆਫ ਨਾ ਹੋਣ। ਸੋ ਇਹ ਬੜੀ ਹੈਰਾਨੀ ਦੀ ਗੱਲ ਆ। ਕਹਿੰਦੇ ਭਈ ਬਹੁਤ ਸਾਲਾਂ ਬਾਅਦ ਜਿਹੜੇ ਹੈਗੇ ਆ 2/3 ਲੋਕ ਮੂਵ ਆਊਟ ਹੋ ਰਹੇ ਆ ਤੇ 1/3 ਨਵੇਂ ਜਿਹੜੇ ਆਉਂਦੇ ਹੈਗੇ ਆ। ਜੀ ਜੀ ਬਿਲਕੁਲ। ਇਹ ਸਿਰਫ ਨਾ ਰਾਜਕਨਵੀਰ ਸਿੰਘ ਜਿਹੜੇ ਕੈਲੀਫੋਰਨੀਆ ਤੋਂ ਆਊਟ ਆਫ ਸਟੇਟ ਆ, ਕੋਈ ਮੰਨ ਲਓ ਐਰੀਜ਼ੋਨਾ ਚਲੇ ਗਿਆ, ਸਿਆਟਲ ਚਲ ਗਿਆ ਕਿਤੇ, ਜਿਹੜੇ ਵਿਦਿਨ ਕੈਲੀਫੋਰਨੀਆ ਕਿੰਨੇ ਲੋਕ ਮੂਵ ਹੋ ਰਹੇ, ਕੋਈ ਬੇ ਏਰੀਏ ਤੋਂ, ਫ੍ਰਿਜ਼ਨੋ, ਸੈਕਰਾਮੈਂਟੋ, LA ਤੋਂ, ਬੇਕਰਸਫੀਲਡ, ਉਹ ਜਿਹੜੀ ਉਹ ਟੋਟਲੀ ਗਿਣਤੀ ਡਿਫਰੈਂਟ ਹੈਗੀ ਆ।
ਜੀ ਉਹ ਵੀ ਸਸਤੀ ਨਹੀਂ ਹੋਊਗੀ। ਜਿਹੜੇ ਵੀ ਮੂਵ ਹੋ ਰਹੇ ਹੋਣਗੇ ਸਭ ਨੂੰ, ਜਿਹੜੇ ਮੂਵ ਹੁੰਦੇ ਉਹਨਾਂ ਨੂੰ ਜਿਹੜਾ ਉਹ ਪਤਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੇ ਓਹਾਇਓ ਦੇ ਗਵਰਨਰ ਹੈਗੇ ਨੇ ਡਿਵਾਈਨ, ਹੈ ਤੇ ਰਿਪਬਲਿਕਨ ਪਾਰਟੀ ਦੇ, ਪਰ ਕੱਲ੍ਹ CNN ਦੇ ਉੱਤੇ ਗੱਲਬਾਤ ਕਰਦੇ ਹੋਏ ਉਹਨਾਂ ਨੇ ਇਸ ਚੀਜ਼ ਨੂੰ ਮੰਨਿਆ। ਕਹਿੰਦੇ ਵੀ ਲੱਗ ਤਾਂ ਇਹੀ ਰਿਹਾ ਆ ਵੀ ਜੋ ਹੁਣ ਆਪਣੇ ਸਾਹਮਣੇ ਨਤੀਜੇ ਆ, ਇਟਸ ਕਲੀਅਰ ਸਰਟਨਲੀ ਬੇਸਡ ਔਨ ਵਟ ਵੀ ਨੋ ਵੀ ਜੋ ਬਾਈਡਨ ਇਜ਼ ਪ੍ਰੈਜ਼ੀਡੈਂਟ ਇਲੈਕਟ। ਅਤੇ ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਉਹਨਾਂ ਦੇ ਨੂੰ ਲੈ ਕੇ ਇੱਕ ਹਿਸਾਬ ਦੇ ਨਾਲ ਚੁਣੌਤੀ ਉਹਨਾਂ ਦੇ ਮੂਹਰੇ ਖੜੀ ਕਰ ਦਿੱਤੀ ਹੈ। ਕਹਿੰਦੇ ਵੀ ਹੂ ਵਿਲ ਬੀ ਰਨਿੰਗ ਫਾਰ ਗਵਰਨਰ ਆਫ ਗ੍ਰੇਟ ਸਟੇਟ ਆਫ ਓਹਾਇਓ। ਸੋ ਬੇਸਿਕਲੀ ਇੱਦਾਂ ਲੱਗ ਰਿਹਾ ਵੀ ਆ ਰਹੀਆਂ ਜਦੋਂ ਵੀ ਇਲੈਕਸ਼ਨ ਜਦੋਂ ਇਹਨਾਂ ਦੀਆਂ ਆਉਣੀਆਂ ਆ ਓਹਾਇਓ ਦੇ ਗਵਰਨਰ ਦੀਆਂ, ਵੀ ਇਹਨਾਂ ਦੇ ਮੂਹਰੇ ਕੋਈ ਪ੍ਰਾਇਮਰੀ ਚੈਲੰਜਰ, ਖਾਸ ਕਰਕੇ ਜਿਹੜਾ ਟਰੰਪ ਖੇਮੇ ਦੇ ਵਿੱਚ ਹੋਊਗਾ, ਉਹ ਇਸ ਪਾਸੇ ਵੱਲ ਨੂੰ ਜਿਹੜਾ ਉਹ ਸਾਹਮਣੇ ਆ ਸਕਦਾ ਹੈਗਾ ਆ। ਉੱਦਾਂ ਜੇ ਦੇਖਿਆ ਜਾਵੇ ਕੱਲ੍ਹ ਜਿਹੜਾ ਫਰੈਜ਼ਨੋ ਕਾਊਂਟੀ ਦੇ ਵਿੱਚ ਵੀ ਕਾਫੀ ਜਿਹੜਾ ਆ ਉਹ ਲੋਕਾਂ ਨੇ ਪ੍ਰਦਰਸ਼ਨ ਰੈਲੀ ਜਿਹੜੀ ਆ, ਟਰੱਕ ਰੈਲੀਜ਼ ਜਿਹੜੀਆਂ ਕੀਤੀਆਂ, ਜਿੱਦਾਂ ਇਲੈਕਸ਼ਨ ਤੋਂ ਪਹਿਲਾਂ ਆਪਾਂ ਦੇਖਦੇ ਸੀਗੇ ਟਰੰਪ ਉਹਨਾਂ ਦੇ ਹੱਕ ਦੇ ਵਿੱਚ। ਕੱਲ੍ਹ ਇੱਥੇ ਜਿਹੜੇ ਫਰੈਜ਼ਨੋ ਇਲਾਕੇ ਦੇ ਵਿੱਚ ਵੀ ਇੱਦਾਂ ਦੀਆਂ ਰੈਲੀਜ਼ ਜਿਹੜੀਆਂ ਉਹ ਦੇਖੀਆਂ ਗਈਆਂ। ਉਹੀ ਜਿਹੜੇ ਉਹ ਕਹਿ ਰਹੇ ਸੀਗੇ ਵੀ ਜਿਹੜੀਆਂ ਇਲੈਕਸ਼ਨਸ ਦੇ ਵਿੱਚ ਕਾਊਂਟਿੰਗ ਆ ਉਹ ਠੀਕ ਨਹੀਂ ਹੋਈ, ਇਲੈਕਸ਼ਨ ਜਿਹੜੀਆਂ ਉਹ ਰਿਗਡ ਸੀਗੀਆਂ। ਸੋ ਉਹ ਰਾਸ਼ਟਰਪਤੀ ਟਰੰਪ ਦੇ ਦੁਆਰਾ ਜੋ ਦਾਅਵਾ ਕੀਤਾ ਜਾ ਰਿਹਾ ਆ ਉਸ ਦੀ ਪ੍ਰੋੜਤਾ ਕਰਦੀ ਹੋਈ ਉਹ ਰੈਲੀਆਂ ਇੱਥੇ ਹੋਈਆਂ। ਜੀ ਅਗਲੀ ਖਬਰ 'ਤੇ ਚੱਲੀਏ। ਜਿਹੜੀ ਬॉय ਸਕਾਊਟਸ ਆਰਗੇਨਾਈਜੇਸ਼ਨ ਹੈ ਉਹ ਬਹੁਤ ਵੱਡੇ ਜਿਹੜੇ ਸੈਕਸ ਸਕੈਂਡਲ ਦੇ ਵਿੱਚ ਫਸੀ ਹੋਈ ਹੈ। 82,000 ਲੋਕਾਂ ਨੇ ਜਿਹੜੇ ਆ ਸੈਕਸ ਅਬਿਊਜ਼ ਜਿਹੜਾ ਕਲੇਮ ਆ ਇਸ ਆਰਗੇਨਾਈਜੇਸ਼ਨ ਦੇ ਅਗੇਂਸਟ ਫਾਈਲ ਕੀਤੇ ਆ। ਆਪਾਂ ਸਾਰਿਆਂ ਨੂੰ ਪਤਾ ਹੈ, ਸਾਰਿਆਂ ਦੇ ਬੱਚੇ ਜਿਹੜੇ ਸਕੂਲਾਂ 'ਚ ਪੜ੍ਹਦੇ ਹੈਗੇ, ਕਾਲਜ 'ਚ ਪੜ੍ਹਦੇ ਆ, ਤੇ ਜਿੱਦਾਂ ਇੰਡੀਆ ਦੇ ਵਿੱਚ NCC ਕੈਂਪ ਵਗੈਰਾ ਹੁੰਦੇ ਸੀ, ਇੱਦਾਂ ਇੱਥੇ ਬॉय ਸਕਾਊਟਸ ਤੇ ਗਰਲ ਸਕਾਊਟਸ ਕੈਂਪ ਹੈਗੇ ਆ, ਜਿੱਥੇ ਬੱਚਿਆਂ ਦੇ ਵੱਖ-ਵੱਖ ਜਗ੍ਹਾ ਤੇ ਜਾ ਕੇ ਕੈਂਪ ਲੱਗਦੇ ਆ। ਤੇ ਇਹ ਬਹੁਤ ਲੰਮੇ ਸਮੇਂ ਤੋਂ ਉਹਨਾਂ ਦੇ ਅਗੇਂਸਟ ਰੌਲਾ ਵੀ ਪੈ ਰਿਹਾ ਸੀ, ਲਾ ਸੂਟ ਵੀ ਚੱਲ ਰਿਹਾ ਸੀ ਪਈ ਜਿਹੜੇ ਆ ਉੱਥੇ ਸੈਕਸ਼ੂਅਲ ਅਬਿਊਜ਼ ਹੋਏ ਹੈਗੇ ਆ। ਪਿੱਛੇ ਜਿਹੇ ਬॉय ਸਕਾਊਟਸ ਨੇ ਆਪਣੀ ਜਿਹੜੀ ਆ ਬੈਂਕਰਪਸੀ ਵੀ ਫਾਈਲ ਕਰ ਦਿੱਤੀ ਸੀ, ਪਰ ਅੱਜ ਜਿਹੜਾ ਨਵਾਂ ਡਾਟਾ ਆਇਆ ਆ ਉਹਦੇ ਮੁਤਾਬਕ ਕਹਿੰਦੇ 82,000 ਕਲੇਮ ਇਸ ਆਰਗੇਨਾਈਜੇਸ਼ਨ ਦੇ ਅਗੇਂਸਟ ਹੋਏ ਹੈਗੇ ਆ। $10 ਬਿਲੀਅਨ ਦੇ ਜਿਹੜੀ ਲਾਇਬਿਲਿਟੀ ਬਣਦੀ ਹੈਗੀ ਆ ਜਿਹੜੇ ਬੱਚਿਆਂ ਦੇ ਨਾਲ ਜਿਹੜਾ ਸ਼ੋਸ਼ਣ ਕੀਤਾ ਗਿਆ ਹੈ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵਾਸ਼ਿੰਗਟਨ ਸਟੇਟ ਦੇ ਜਿਹੜੇ ਗਵਰਨਰ ਆ ਉਹਨਾਂ ਨੇ COVID-19 ਦਾ ਮੁੜ ਦੁਬਾਰਾ ਜਿਹੜਾ ਉਹ ਪਨਪ ਕੇ ਆ ਰਿਹਾ ਆ, ਅਤੇ ਉਸ ਨੂੰ ਲੈ ਕੇ ਉਹਨਾਂ ਨੇ ਕਾਫੀ ਜ਼ਿਆਦਾ ਰਿਸਟ੍ਰਿਕਸ਼ਨਸ ਜਿਹੜੀਆਂ ਉਹ ਤੇਜ਼ ਜਿਹੜੀਆਂ ਉਹ ਕਰ ਦਿੱਤੀਆਂ ਆ, ਅਤੇ ਕਹਿੰਦੇ 1 ਮਹੀਨੇ ਤੱਕ ਜਿਹੜਾ ਉਹ ਰਹੇਗਾ। ਅਤੇ ਕਹਿੰਦੇ ਵੀ ਜਿਸ ਹਿਸਾਬ ਨਾਲ ਡੇਲੀ ਟੈਲੀ ਜਿਹੜੀ ਉੱਥੇ ਕੇਸਾਂ ਦੀ ਵੱਧ ਰਹੀ ਹੈਗੀ ਆ, ਉਸ ਦੇ ਤਹਿਤ ਇਹਨਾਂ ਨੇ ਉੱਥੋਂ ਦੇ ਗਵਰਨਰ ਜੇ ਇਨਸਲੇ ਆ ਉਹਨਾਂ ਨੇ ਦੱਸਿਆ ਆ। ਇਸੇ ਤਰੀਕੇ ਨਾਲ ਜਿੱਦਾਂ ਆਪਾਂ ਪਹਿਲਾਂ ਸ਼ੁਰੂਆਤ 'ਚ ਜ਼ਿਕਰ ਕੀਤਾ ਸੀ, ਮਿਸ਼ੀਗਨ ਦੀ ਗਵਰਨਰ ਵਿਟਮਰ ਆ, ਉਹਨਾਂ ਨੇ ਵੀ ਰਿਸਟ੍ਰਿਕਸ਼ਨਸ ਜਿਹੜੀਆਂ ਆ ਉਹ ਵਧਾਈਆਂ ਹੈਗੀਆਂ। ਰਿਲੀਜੀਅਸ ਸਰਵਿਸਿਜ਼, ਇਨ ਸਟੋਰ ਰੀਟੇਲ ਕਹਿੰਦੇ ਉਹ 25% ਆਕੂਪੈਂਸੀ ਦੇ ਉੱਤੇ ਜਿਹੜੀ ਉਹ ਕੀਤੀ ਜਾਊਗੀ। ਅਤੇ ਉੱਧਰ ਜਿਹੜੇ ਵਾਸ਼ਿੰਗਟਨ ਦੇ ਵਿੱਚ ਫਿਟਨੈਸ ਜਿਮਸ, ਇਨਡੋਰ ਸਰਵਿਸਿਜ਼ ਆ, ਉਹਨਾਂ ਨੂੰ ਹਾਲਟ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ। ਸੋ ਮੁੜ ਦੁਬਾਰਾ ਜਿਹੜਾ ਇਸ ਤਰੀਕੇ ਦੇ ਨਾਲ ਇਹ ਦੇਖਣ ਵਾਲਾ ਜਿਹੜਾ ਉਹ ਹੈਗਾ ਆ ਵੀ ਕੋਵਿਡ ਜਿਹੜਾ ਮੁੜ ਦੁਬਾਰਾ ਆ ਰਿਹਾ ਆ। ਸੋ ਆਪਣੇ ਆਪ ਨੂੰ ਬਚਾ ਕੇ ਰੱਖੋ। ਹਰਜੋਤ ਸਿੰਘ ਜੀ, ਆਪਣੇ ਗਵਾਂਢੀ ਮੁਲਕ ਕੈਨੇਡਾ ਤੋਂ ਦੇਖਿਆ ਸੀਗਾ ਵੀ ਦੀਵਾਲੀ ਦੇ ਉੱਤੇ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਪੁਲਿਸ ਵੀ ਆਈ, ਉੱਥੇ ਉਹਨਾਂ ਨੇ ਸਮਾਗਮ ਵੀ ਜਿਹੜੇ ਆ, ਲੋਕਾਂ ਦਾ ਇਕੱਠ ਜਿਹੜਾ ਸੀ, ਜਮਾਵੜਾ ਸੀ, ਉਹਨਾਂ ਨੂੰ ਖੁਰਦ-ਬੁਰਦ ਕੀਤਾ, ਉਹਨਾਂ ਨੂੰ ਉੱਥੋਂ ਜਾਣ ਦੇ ਲਈ ਆਖਿਆ। ਪਰ ਤੁਸੀਂ ਦੇਖੋ ਵੀ ਹੁਣ ਕੁਛ ਚਿਰ ਪਹਿਲਾਂ ਜਿਹੜੀ ਆ ਹੋ ਕੇ ਹਟੀ ਆ ਹੈਲੋਵੀਨ, ਉੱਥੇ ਸਾਰੇ ਇਕੱਠ ਸੀਗੇ, ਉੱਥੇ ਉਹਨਾਂ ਨੇ ਕਿਸੇ ਨੇ ਨਹੀਂ ਆਖਿਆ ਇਹ ਬਹੁਤ ਮਾੜੀ ਪੋਲਿਸੀ ਆ, ਜੇ ਤੁਸੀਂ ਕਰਨਾ ਸਾਰਿਆਂ ਦੇ ਉੱਤੇ ਕਰੋ ਜਾਂ ਕਿਸੇ 'ਤੇ ਵੀ ਨਹੀਂ ਕਰੋ। ਹੁਣ ਥੈਂਕਸ ਗਿਵਿੰਗ ਆਉਣੀ ਆ, ਕੀ ਇਹ ਲੋਕਾਂ ਦੇ ਘਰਾਂ 'ਚ ਜਾ ਕੇ ਉੱਥੇ ਲੋਕਾਂ ਦੇ ਇਕੱਠਾਂ ਨੂੰ ਜਿਹੜਾ ਉਹ ਤੋੜਨਗੇ? ਸੋ ਇਹ ਚਲੋ ਠੀਕ ਆ, ਅਸੀਂ ਮੰਨਦੇ ਹਾਂ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਬੈਲੈਂਸ ਜਿਹੜਾ ਉਹ ਚਾਹੀਦਾ ਆ, ਪਰ ਤੁਸੀਂ ਇਸ ਹਿਸਾਬ ਦੇ ਨਾਲ ਉਹਨਾਂ ਨੂੰ ਸਮਝਾ ਬੁਝਾ ਕੇ ਵੀ ਜਿਹੜਾ ਆ ਉਹ ਕੀਤਾ ਜਾ ਸਕਦਾ। ਸੋ ਰਾਈਟ ਨਾਓ ਇੱਕ ਇਹ ਵੀ ਮਸਲਾ ਜਿਹੜਾ ਆ ਉੱਥੇ ਕਾਫੀ ਜ਼ਿਆਦਾ ਬਣਿਆ ਪਿਆ। ਸੋ ਰਿਲੀਜੀਅਸ ਪਲੇਸਿਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਇਸ ਟਾਈਮ ਮਿਲਦਾ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਵਿਵਾਦ ਜਿਹੜਾ ਆ
ਉਹ ਵੱਧ ਸਕਦਾ ਆ। ਇਹ ਕ੍ਰਿਸਮਸ ਦੇ ਸਮਾਂ ਆ ਰਿਹਾ ਆ, ਥੈਂਕਸ ਗਿਵਿੰਗ ਦਾ ਆ ਰਿਹਾ ਆ। ਸੋ ਬਾਕੀ ਆਪਣੇ ਵੀ ਗੁਰੂ ਘਰਾਂ ਦੇ ਬਹੁਤ ਸਾਰੇ ਜਿਹੜੇ ਸਮਾਗਮ ਆ ਇਹਨਾਂ ਸਮਿਆਂ ਦੇ ਵਿੱਚ ਜਿਹੜੇ ਆ ਉਹ ਹੁੰਦੇ ਨੇ। ਸੋ ਦੇਖਣ ਵਾਲੀ ਗੱਲ ਰਹੂਗੀ ਓਵਰਆਲ ਕਿਸ ਤਰੀਕੇ ਦੇ ਨਾਲ ਇਸ ਨੂੰ ਜਿਹੜਾ ਉਹ ਦੇਖਿਆ ਜਾਂਦਾ। ਕੈਨੇਡਾ ਵਾਲੇ ਥੋੜ੍ਹੇ ਜ਼ਿਆਦਾ ਸਟ੍ਰਿਕਟ ਨੇ ਉੱਥੋਂ ਦੀਆਂ ਸਰਕਾਰਾਂ ਇੱਥੇ ਦੇ ਜਿਹੜੇ ਉਹ ਮੁਕਾਬਲੇ, ਪਰ ਫਿਰ ਵੀ ਜਿਹੜਾ ਆ ਇੱਥੇ ਸਾਰਿਆਂ ਨੂੰ ਧਿਆਨ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ ਆ। ਪਰ ਇਹ ਕਹਿਣ ਦਾ ਮਤਲਬ ਇਹ ਆ ਵੀ ਪਾਲਿਸੀ 'ਚ ਰੱਖਣੀ ਸਾਰਿਆਂ ਦੀ ਬਰਾਬਰ ਰੱਖੋ। ਇਹ ਨਾ ਹੋਵੇ ਵੀ ਐਕਸੈਪਸ਼ਨ ਜਿਹੜੀ ਆ ਜੀ ਇਹਨੂੰ ਦੇ ਦਿਓ ਤਾਂ ਐਕਸੈਪਸ਼ਨ ਉਹਨਾਂ ਨੂੰ ਦੇ ਦਿਓ। ਜਿੱਦਾਂ ਗਵਰਨਰ ਆ ਉਹ ਆਪ ਡਿਨਰ ਕਰਦੇ ਫਿਰਦੇ ਆ ਅਤੇ ਲੋਕਾਂ ਨੂੰ ਕਹਿੰਦੇ ਆ ਵੀ ਤੁਸੀਂ ਘਰਾਂ 'ਚ ਜਿਹੜੀ ਆ ਉਹ ਥੈਂਕਸ ਗਿਵਿੰਗ ਵੀ ਨਾ ਕਰੋ। ਸੋ ਇੱਦਾਂ ਦੀ ਗੱਲ ਜਿਹੜੀ ਆ ਉਹ ਫਿਰ ਜਿਹੜੀ ਉਹ ਚੰਗੀ ਨਹੀਂ ਲੱਗਦੀ। ਬਿਲਕੁਲ, ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਕਿਹਾ ਸੀ ਵੀ 3 ਫੈਮਲੀਆਂ ਤੋਂ ਵੱਧ ਜਿਹੜੀ ਥੈਂਕਸ ਗਿਵਿੰਗ ਆ ਉਹ 'ਚ ਇਕੱਠੀਆਂ ਨਹੀਂ ਹੋ ਸਕਦੇ, ਪਰ ਆਪ ਖੁਦ ਇੱਕ ਡਿਨਰ 'ਚ ਉਹ ਜਿੱਥੇ 100 ਦੇ ਕਰੀਬ ਲੋਕ ਸੀਗੇ ਉਹਨਾਂ ਨੂੰ ਲੋਕਾਂ ਨੇ ਪਛਾਣ ਲਿਆ। ਇਸੇ ਤਰ੍ਹਾਂ ਆਪਾਂ ਕਰੋਨਾ ਵਾਇਰਸ ਦੀ ਗੱਲ ਕਰਦੇ ਜਾ ਰਹੇ ਹਾਂ। ਠੀਕ ਆ, ਆਪਾਂ ਜਿੰਨੇ ਵੀ ਧਾਰਮਿਕ ਜਾਓ, ਗੁਰੂ ਘਰ, ਚਰਚ, ਮੰਦਿਰ, ਜਿੱਥੇ ਵੀ ਮਸਜਿਦ ਜਾਣਾ, ਪਰ ਧਿਆਨ ਰੱਖੋ ਤੁਸੀਂ ਆਪ ਵੀ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਜਾਂ ਆਪ ਤੁਸੀਂ ਕਿਸੇ ਨੂੰ ਵੀ ਕਰ। ਸੈਕਰਾਮੈਂਟੋ ਤੋਂ ਖਬਰ ਆ ਰਹੀ ਹੈ, ਸੈਕਰਾਮੈਂਟੋ ਦੇ ਇੱਕ ਚਰਚ ਨੇ ਉਹ ਕਹਿੰਦੇ ਅਸੀਂ ਨਹੀਂ ਮੰਨਦੇ ਤੁਹਾਡੇ ਕਰੋਨਾ ਵਾਇਰਸ ਨੂੰ, ਤੇ ਉਹਨਾਂ ਨੇ ਇਨਡੋਰ ਜਿਹੜੀ ਆ ਪਿਛਲੇ ਸੰਡੇ ਆਪਣੀ ਪੂਰੀ ਜਿਹੜੀ ਸਰਵਿਸਿਜ਼ ਕੀਤੀ ਆ। ਜਿਹੜੇ ਉਹਨਾਂ ਦੇ ਪੈਸਟਰ ਹੈਗੇ ਆ ਸੈਮੂਅਲ ਰੋਦਰੀਗਸ, ਉਹਨਾਂ ਨੇ ਕਿਹਾ ਵੀ ਅਸੀਂ ਨਿਆਣੇ ਨਹੀਂ ਹੈਗੇ, ਅਸੀਂ ਸਿਆਣੇ ਹੈਗੇ, ਸਾਨੂੰ ਪਤਾ ਵੀ ਕੀ ਡਿਸਟੈਂਸ ਰੱਖਣਾ, ਕੀ ਮਾਸਕ ਪਾਉਣਾ ਆ। ਤੇ ਕੈਲੀਫੋਰਨੀਆ ਦੇ ਵਿੱਚ ਜੇ ਦੱਸਦੇ ਜਾਈਏ ਕੱਲ ਸੈਚਰਡੇ ਨੂੰ 9500 ਲੋਕ ਪੋਜ਼ਿਟਿਵ ਪਾਏ ਗਏ ਸੀ। ਹੁਣ ਤੱਕ ਕੈਲੀਫੋਰਨੀਆ ਸਟੇਟ ਦੇ ਵਿੱਚ 18,262 ਮੌਤਾਂ ਜਿਹੜੀਆਂ ਕਰੋਨਾ ਵਾਇਰਸ ਦੇ ਨਾਲ ਹੋ ਚੁੱਕੀਆਂ ਆ। ਕੈਲੀਫੋਰਨੀਆ ਦੇ ਵਿੱਚ ਇਹ ਇੱਕ ਤਰ੍ਹਾਂ ਨਾਲ ਜਿਹੜੀ ਆ ਐਮਰਜੈਂਸੀ ਵਾਰਨਿੰਗ ਇਸ਼ੂ ਕੀਤੀ ਹੋਈ ਆ ਵੀ ਕੋਈ ਵੀ ਧਾਰਮਿਕ ਜਗ੍ਹਾ ਜਿਹੜੀ ਆ ਇਨਸਾਈਡ ਸਰਵਿਸਿਜ਼ ਨਾ ਕਰੇ, ਆਊਟਸਾਈਡ ਕਰ ਸਕਦੇ ਆ, ਉਹ ਵੀ ਜਿਹੜੀ 25% ਜਿਹੜੀ ਕਪੈਸਿਟੀ ਹੁੰਦੀ ਆ। ਸੋ ਆਪਾਂ ਦੇਖਿਆ ਸੀ ਪਿਛਲੀ ਵਾਰੀ ਵੀ ਜਦੋਂ ਸੈਕਰਾਮੈਂਟੋ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਕੇਸ ਫੈਲੇ ਸੀ ਉਹ ਇੱਕ ਚਰਚ ਤੋਂ ਹੀ ਫੈਲੇ ਸੀ। ਬਲਕਿ ਵਰਲਡ ਦੇ ਵਿੱਚ ਵੀ ਆਪਾਂ ਸਾਊਥ ਕੋਰੀਆ 'ਚ ਵੀ ਦੇਖਿਆ ਸੀ ਇੱਕ ਚਰਚ ਤੋਂ ਹੀ ਜਿਹੜੇ ਕੇਸ ਫੈਲੇ ਸੀ। ਪਰ ਹੁਣ ਕਈ ਲੋਕ ਮੰਨਦੇ ਵੀ ਨਹੀਂ, ਉਹ ਕਹਿੰਦੇ ਵੀ ਸਾਡੀ ਫਰੀਡਮ ਆਫ ਜਿਹੜੀ ਸਪੀਚ ਆ, ਸਾਡੀ ਫਰੀਡਮ ਆ, ਤੇ ਉਹ ਤੇ ਤੁਸੀਂ ਬਲੌਕ ਕਰ ਰਹੇ ਆ। ਸੁਪਰੀਮ ਕੋਰਟ ਦੇ ਜਸਟਿਸ ਐਲੀਅਟੋ ਨੇ ਵੀ ਪਿਛਲੇ ਦਿਨਾਂ 'ਚ ਕਿਹਾ ਸੀ ਵੀ ਕਰੋਨਾ ਵਾਇਰਸ ਦੇ ਅੰਡਰ ਬਹੁਤ ਸਾਰੀ ਲੋਕਾਂ ਦੀ ਫਰੀਡਮ ਦੇ ਉੱਤੇ ਜਿਹੜਾ ਆ ਸ਼ਿਕੰਜਾ ਕੱਸਿਆ ਗਿਆ ਆ। ਪਰ ਜਿਸ ਹਿਸਾਬ ਨਾਲ ਕੇਸਾਂ ਦੀ ਗਿਣਤੀ ਵੱਧ ਰਹੀ ਹੈਗੀ ਆ, ਸਾਨੂੰ ਕੇਅਰਫੁਲ ਰਹਿਣਾ ਚਾਹੀਦਾ ਆ। ਜਿਹੜੇ CDC ਦੇ ਡਾਕਟਰ ਐਂਥਨੀ ਫੌਚੀ ਹੈਗੇ, ਉਹਨਾਂ ਨੇ ਕਿਹਾ ਵੀ ਜੇ ਆਪਾਂ ਥੋੜ੍ਹਾ ਕੰਟਰੋਲ ਰੱਖੀਏ, ਹੋ ਸਕਦਾ ਹੈ ਅਪ੍ਰੈਲ ਤੋਂ ਲੈ ਕੇ ਜੂਨ ਜੁਲਾਈ ਤੱਕ ਕਾਫੀ ਕੁਛ ਨੋਰਮਲ ਹੋ ਜਾਊਗਾ। ਸੋ ਉਹਨਾਂ ਨੇ ਇਸ ਨੋਰਮਲ ਦੇ ਪਿੱਛੇ ਇਹ ਜਿਹੜੀਆਂ 2 ਕੰਪਨੀਆਂ ਦੇ ਵੈਕਸੀਨ ਹੁਣ ਬਣੇ ਹੈਗੇ ਆ, ਉਹਨੂੰ ਲੈ ਕੇ ਜਿਹੜੇ ਇਹ ਬਿਆਨ ਆਪਣੇ ਦਿੱਤੇ ਹੈਗੇ ਆ। ਜੀ ਬਿਲਕੁਲ। ਸਮਾਂ ਵੀ ਆਪਣਾ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵੱਲ ਨੂੰ ਆ। ਅਤੇ ਜਿੱਦਾਂ ਦੱਸਿਆ ਗਿਆ ਸੀਗਾ ਵੀ ਤੁਸੀਂ GOP ਦੇ ਜਿਹੜੇ ਸੈਨੇਟ ਰੇਸ ਦੀ ਜਿਹੜੀ ਉਹ ਗੱਲ ਕੀਤੀ ਸੀਗੀ ਜਾਰਜੀਆ ਦੇ ਵਿੱਚ, ਉੱਥੋਂ ਦੇ ਜਿਹੜੇ GOP ਦਾ ਕੰਟੈਂਡਰ ਹੈਗਾ ਆ ਪਰਡਿਊ, ਉਹਨਾਂ ਨੇ ਦਸੰਬਰ ਦੇ ਵਿੱਚ ਜਿਹੜਾ ਔਸਫ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਜਿਹੜਾ ਉਹਨਾਂ ਦਾ ਕੰਟੈਂਡਰ ਹੈਗਾ ਆ ਉਹਨਾਂ ਦੇ ਖਿਲਾਫ ਜਿਹੜਾ ਖੜਾ ਆ ਡੈਮੋਕ੍ਰੇਟ ਪਾਰਟੀ ਦਾ, ਉਸ ਦੇ ਵਿੱਚ ਪਹੁੰਚਣ ਤੋਂ ਜਿਹੜਾ ਹੋਣਾ ਆ ਡਿਬੇਟ, ਉਹਦੇ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ। ਕਹਿੰਦਾ ਵੀ ਮੈਂ ਦਸੰਬਰ ਦੇ ਡਿਬੇਟ ਦੇ ਵਿੱਚ ਨਹੀਂ ਜਿਹੜਾ ਜਾਊਂਗਾ, ਜਿਹੜਾ ਮੌਜੂਦਾ ਸੈਨੇਟਰ ਜਿਹੜੇ ਉੱਥੇ ਸੀਗੇ। ਸੋ ਦੇਖਦੇ ਹਾਂ ਵੀ ਉਸ ਦੇ ਨਾਲ ਕੀ ਜਿਹੜਾ ਕਿੰਨਾ ਕੁ ਜਿਹੜਾ ਉਸ ਦਾ ਅਸਰ ਆ ਉਹ ਰਹੂਗਾ, ਲੋਕ ਇਸ ਨੂੰ ਲੈ ਕੇ ਕੀ ਸਮਝਦੇ ਹੋਣਗੇ। ਬਹੁਤ ਨੈਰੋ ਮਾਰਜਨ ਦੇ ਨਾਲ ਉੱਥੇ ਜਾਰਜੀਆ ਦੀ ਜਿਹੜੀ ਸਟੇਟ ਆ ਉਸ ਨੂੰ ਫਲਿੱਪ ਕੀਤਾ ਸੀਗਾ ਜਿਹੜਾ ਜੋ ਬਾਈਡਨ ਨੇ, ਡੈਮੋਕ੍ਰੇਟ ਪਾਰਟੀ ਨੇ। ਸੋ ਇਹ ਦੇਖਣਾ ਹੋਊਗਾ ਵੀ ਕੀ ਸੈਨੇਟ ਦੇ ਵਿੱਚ ਉਹ ਇਸ ਚੀਜ਼ ਕਰਨ 'ਚ ਕਾਮਯਾਬ ਹੋਣਗੇ। ਅਤੇ ਜਿੱਦਾਂ ਤੁਸੀਂ ਦੱਸਿਆ ਵੀ ਇਹ ਟਰਾਂਜ਼ੀਸ਼ਨ ਦਾ ਮਸਲਾ ਅਤੇ ਇਹ ਜਿਹੜਾ ਹੁਣ ਡਿਬੇਟ ਦੇ ਵਿੱਚ ਨਾ ਪਹੁੰਚਣਾ, ਅਤੇ ਇੱਕ ਵਾਰੀ ਫਿਰ ਜਿਹੜਾ ਕਰੋਨਾ ਵਾਇਰਸ ਦਾ ਮੁੜ ਜਿਹੜਾ ਸਿਰ ਕੱਢਣਾ, ਉਸ ਨੂੰ ਲੈ ਕੇ, ਅਤੇ ਹੁਣ ਵੈਕਸੀਨਜ਼ ਦੀਆਂ ਜਿਹੜੀਆਂ ਖਬਰਾਂ ਆਉਣੀਆਂ, ਕਾਫੀ ਗੁੱਥਮ ਗੁੱਥਾ ਜਿਹੜਾ ਮਾਹੌਲ ਆ ਜਿਹੜੀ ਆ ਉਹ ਉੱਥੇ ਦੇਖਣ ਨੂੰ ਮਿਲੂਗਾ। ਜੀ ਬਿਲਕੁਲ ਸਰੋਤਿਓ, ਅੱਜ ਗਦਰੀ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਹੋਣਾ ਦਾ ਸ਼ਹਾਦਤ ਦਾ ਦਿਨ ਆ। ਸਾਡੇ ਜਿਹੜੇ ਦੁਪਹਿਰ ਵਾਲਾ 4 ਵਜੇ ਦਾ ਪ੍ਰੋਗਰਾਮ ਆ, ਉਹਦੇ ਵਿੱਚ ਉਹਨਾਂ ਦੀ ਸ਼ਹਾਦਤ ਦੇ ਬਾਰੇ ਜਿਹੜਾ ਉਹ ਪ੍ਰੋਗਰਾਮ ਸਮਰਪਿਤ ਹੋਊਗਾ। ਸੋ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਹੋਣਾ ਦੀ ਸ਼ਹਾਦਤ ਨੂੰ ਕਰੋਨਾ ਜਿਹੜਾ ਪ੍ਰਣਾਮ। ਜੀ ਬਿਲਕੁਲ। ਦੇਖੋ ਕਿ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਇੱਥੇ ਆ ਕੇ ਅਤੇ ਮੁੜ ਉੱਥੇ ਵਾਪਸ
ਜਾ ਕੇ ਉਸ ਮੁਲਕ ਨੂੰ ਆਜ਼ਾਦ ਕਰਾਉਣ ਦੇ ਲਈ ਕਈ ਕੁਛ ਜਿਹੜੇ ਆ ਉਹ ਕੀਤਾ। ਸੋ ਗਦਰੀ ਜਿਹੜੇ ਬਾਬਿਆਂ ਦੇ ਨਾਲ ਮਿਲ ਕੇ ਉਹਨਾਂ ਨੇ ਇਹ ਸਾਰਾ ਕੁਛ ਜਿਹੜੀ ਲਹਿਰ ਨੂੰ ਜਿਹੜਾ ਉਹ ਅੱਗੇ ਤੱਕ ਜਿਹੜੇ ਉਹ ਲੈ ਕੇ ਗਏ। ਸੋ ਅੱਜ ਦੇ ਦਿਨ ਹੀ ਜਿਹੜਾ ਉਹਨਾਂ ਦੀ ਜਿਹੜੀ ਉਹ ਸ਼ਹਾਦਤ ਹੋਈ ਸੀ। ਸੋ ਪਠਾਨਕੋਟ ਜਿਹੜਾ ਜੀ ਪ੍ਰਣਾਮ ਆ। ਅਤੇ ਜ਼ਰੂਰ ਆਪਾਂ ਅਜਿਹੇ ਨੌਜਵਾਨਾਂ ਤੋਂ, ਅਜਿਹੇ ਜਿਹੜੇ ਆ ਉਹ ਕੌਮੀ ਸ਼ਹੀਦਾਂ ਤੋਂ ਆਪਾਂ ਅੱਜ ਕੁਛ ਨਾ ਕੁਛ ਸਿੱਖੀਏ ਵੀ ਦੇਸ਼ ਕੌਮ ਦੇ ਲਈ ਉਹਨਾਂ ਨੇ ਸਾਰਾ ਕੁਛ ਜਿਹੜਾ ਉਹ ਨਿਸ਼ਾਵਰ ਕਰ ਦਿੱਤਾ। ਅਤੇ ਆਪਾਂ ਵੀ ਕੁਛ ਨਾ ਕੁਛ ਜਿਹੜਾ ਉਹ ਸੈਕਰੀਫਾਈਸ ਥੋੜ੍ਹਾ ਬਹੁਤਾ ਜਿੰਨਾ ਵੀ ਜਿਹੜਾ ਉਹ ਕਰ ਸਕਦੇ ਹਾਂ, ਇਹਨਾਂ ਨੂੰ ਯਾਦ ਕਰਕੇ ਆਪਾਂ ਸੈਕਰੀਫਾਈਸ ਤਾਂ ਚਲੋ ਕੀ ਕਰਨਾ ਆ, ਇਹਨਾਂ ਨੂੰ ਯਾਦ ਕਰੀਏ, ਆਪਣੀ ਆਉਣ ਆ ਰਹੀ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਇਸ ਦੇ ਬਾਰੇ ਦੱਸਦੇ ਰਹੀਏ। ਇਹੀ ਆਪਾਂ ਇੱਕ ਬਹੁਤ ਵੱਡਾ ਜਿਹੜਾ ਉਹਨਾਂ ਦੇ ਲਈ ਪਰਉਪਕਾਰ ਜਿਹੜਾ ਉਹ ਕਰਦੇ ਜਾਵਾਂਗੇ। ਕਿਤੇ ਇਹ ਨਾਮ ਜਿਹੜੇ ਆ ਉਹਨਾਂ ਤੋਂ ਆਪਾਂ ਮੁਨਕਰ ਨਾ ਹੋ ਜਾਈਏ, ਉਹਨਾਂ ਨੂੰ ਆਪਾਂ ਕਿਤੇ ਭੁੱਲ ਨਾ ਜਾਈਏ। ਅਤੇ ਸਮਾਂ ਵੀ ਜਿਹੜਾ ਹਰਜੋਤ ਸਿੰਘ ਜੀ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦਾ ਉਹ ਸਮਾਪਤ ਹੈਗਾ ਆ। ਮਿਲਦੇ ਹਾਂ ਆਪਾਂ ਆਪਣੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਹ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਭਨਾਂ ਨੂੰ ਹੀ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ। USA